ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ। ਅਪਡੇਟ ਫਾਰਮਿੰਗ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੈਲੀਫੋਰਨੀਆ ਦੀ ਫਾਰਮਿੰਗ ਦੇ ਨਾਲ ਜੁੜੇ ਕੁਝ ਤਾਜ਼ਾ ਮਸਲਿਆਂ ਦੇ ਬਾਰੇ, ਕੁਝ ਅਹਿਮ ਇਸ਼ੂਜ਼ ਦੇ ਬਾਰੇ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਹਿੱਤ ਜੁੜੇ ਹੋਏ ਨੇ। ਤੇ ਇਸੇ ਕੜੀ ਤਹਿਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਪੱਗ ਆਰਗੇਨਾਈਜੇਸ਼ਨ ਤੋਂ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਸਿੱਧੂ ਜੀ। ਅਰਸ਼ਦੀਪ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਕੁਝ ਖਾਸ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਜਸਵੀਰ ਸਿੰਘ ਨਿੱਜਰ ਟ੍ਰੇਸੀ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ, ਜਿਨ੍ਹਾਂ ਤੋਂ ਤੁਸੀਂ ਫਾਰਮ ਦੇ ਵਿੱਚ ਕੋਈ ਵੀ ਤੁਹਾਡੀ ਇਰੀਗੇਸ਼ਨ ਦੇ ਨਾਲ ਸੰਬੰਧਿਤ ਕੋਈ ਲੋੜ ਆ ਤਾਂ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 8886893747 ਦੇ ਉੱਤੇ। ਹਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਜਿਨ੍ਹਾਂ ਤੋਂ ਤੁਸੀਂ ਕ੍ਰੌਪ ਇੰਸ਼ੋਰੈਂਸ ਦੇ ਬਾਬਤ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ 5592881908 ਦੇ ਉੱਤੇ। ਇਹਨਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਪ੍ਰੋਗਰਾਮ ਨੂੰ ਖਾਸ ਤੌਰ ਤੇ ਸਪਾਂਸਰ ਕਰਦੇ ਨੇ NRCS ਵਾਲੇ। ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੱਗ ਆਰਗੇਨਾਈਜੇਸ਼ਨ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਜਿਹੜਾ ਉਹ ਲਗਾਤਾਰ ਕਿਸਾਨਾਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਦੀ ਸੁਰੱਖਿਆ ਕਰਨ ਦੇ ਲਈ, ਉਹਨਾਂ ਦੇ ਜਿਹੜੇ ਹੋਰ ਮਸਲੇ ਨੇ ਉਹਨਾਂ ਨੂੰ ਚੁੱਕਣ ਦੇ ਲਈ ਯਤਨਸ਼ੀਲ ਹੈ। ਇਸੇ ਕੜੀ ਤਹਿਤ ਪੱਗ ਦੇ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਅਰਸ਼ਦੀਪ ਸਿੰਘ ਜੀ, ਜੇਕਰ ਗੱਲ ਕਰੀਏ ਪੱਗ ਆਰਗੇਨਾਈਜੇਸ਼ਨ ਦੀਆਂ ਕੁਝ ਮੀਟਿੰਗਾਂ ਹੋਈਆਂ ਨੇ ਡਿਪਾਰਟਮੈਂਟਸ ਦੇ ਨਾਲ, ਤੇ ਇਹਨਾਂ ਡਿਪਾਰਟਮੈਂਟਸ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਵੱਖ-ਵੱਖ ਡਿਪਾਰਟਮੈਂਟਸ ਦੇ ਨਾਲ, ਇਹਨਾਂ ਦੇ ਵਿੱਚੋਂ ਨਿਬੜਿਆ ਕੀ ਹੈ ਜੀ? ਕੀ ਸਿੱਟੇ ਤੇ ਤੁਸੀਂ ਪਹੁੰਚੇ ਹੋ? ਹਾਂਜੀ ਵੀ ਦੇਖੋ, ਸਿੱਟਾ ਤਾਂ ਕਹਿਣਾ ਮੁਸ਼ਕਿਲ ਆ ਕਿਉਂਕਿ ਜਿਹੜਾ ਮਸਲੇ ਆ ਉਹ ਕਾਫੀ ਸਾਡੇ ਗੰਭੀਰ ਨੇ ਜੀ। ਤੇ ਪਰ ਸਾਡਾ ਇਹ ਜਿਹੜੀ ਫਰਜ਼ ਬਣਦਾ ਸੀਗਾ ਵੀ ਅਸੀਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਸਾਡੀ ਪ੍ਰੋਬਲਮ ਸਮਝਾਈਏ, ਹਨਾ ਜੀ ਜੀ। ਤੇ ਜਿਹੜਾ ਸਾਡਾ ਪਿਛਲੇ ਕਈ ਸਾਲਾਂ ਤੋਂ ਰੋਸ ਸੀਗਾ ਇੱਕ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ, ਘੱਟੋ ਘੱਟ ਆਪਾਂ ਉਹ ਕਹਿ ਸਕਦੇ ਹਾਂ ਵੀ ਇਸ ਸਾਲ ਗੱਲ ਨਾ ਸੁਣਨ ਵਾਲੀ ਗੱਲ ਨਹੀਂ ਰਹੀ। ਜੀ ਗੱਲ ਜ਼ਰੂਰ ਸੁਣਦੇ ਆ, ਆਪਾਂ ਨੂੰ ਟੇਬਲ ਤੇ ਬੈਠਣ ਦਾ ਮੌਕਾ ਦਿੰਦੇ ਐਜ਼ ਏ ਆਰਗੇਨਾਈਜੇਸ਼ਨ, ਐਜ਼ ਏ ਕਮਿਊਨਿਟੀ ਆਪਣੀ ਗੱਲ ਸੁਣਦੇ ਆ ਤੇ ਆਪਣੀ ਪ੍ਰੋਬਲਮ ਸੁਣਦੇ, ਹੈ ਨਾ। ਪਹਿਲਾ ਸਟੈਪ ਤਾਂ ਇਹੀ ਹੁੰਦਾ ਨਾ ਵੀ ਜਾ ਕੇ ਤੁਸੀਂ ਟੇਬਲ ਤੇ ਬੈਠਦੇ ਹੋ ਤੇ ਉਹਨਾਂ ਨਾਲ ਗੱਲ ਕਰਦੇ। ਟੇਬਲ ਤੇ ਪਹੁੰਚਣ ਨੂੰ ਸਾਨੂੰ 4 ਸਾਲ ਲੱਗ ਗਏ ਆ ਯੋਜਨਾ ਨੂੰ, ਤੇ ਹੁਣ ਸਮਾਂ ਆਇਆ ਵੀ ਸਾਡੇ ਆਪਦੇ ਮਸਲੇ ਦੱਸਣ ਦਾ। ਹੁਣ ਮਸਲੇ ਦੱਸ ਰਹੇ ਆ, ਹਜੇ ਇਹਨਾਂ ਦਾ ਜੇ ਕੋਈ ਸੋਲਿਊਸ਼ਨ ਜਾਂ ਆਪਾਂ ਕਹਿ ਦਈਏ ਕੋਈ ਸਿੱਟਾ ਨਿਕਲਿਆ ਉਹ ਤਾਂ ਨਹੀਂ ਹਜੇ ਨਿਕਲਿਆ। ਆਪਾਂ ਇਹ ਦੱਸ ਸਕਦੇ ਵੀ ਕੀ ਹੋ ਰਿਹਾ ਤੇ ਕਿਹੜੇ ਡਿਪਾਰਟਮੈਂਟਸ ਨਾਲ ਕੀ ਅਪਡੇਟਸ ਨੇ ਸਾਰੀਆਂ। ਜੀ 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 ਜੀ। ਸੋ ਬਿਲਕੁਲ ਸਰੋਤਿਓ, ਆਪਾਂ ਗੱਲਬਾਤ ਕਰਾਂਗੇ ਵੱਖ-ਵੱਖ ਡਿਪਾਰਟਮੈਂਟਸ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਬਾਰੇ, ਤੇ ਉਹਨਾਂ ਦੇ ਬਾਰੇ ਜਿਵੇਂ ਅਰਸ਼ਦੀਪ ਸਿੰਘ ਨੇ ਦੱਸਿਆ ਹੀ ਹੈ ਕਿ ਆਪਾਂ ਲਗਾਤਾਰ ਜਿਹੜੀਆਂ ਉਹ ਇਹਨਾਂ ਮੀਟਿੰਗਾਂ ਦੇ ਦਰਮਿਆਨ ਜਿਹੜਾ ਡਿਪਾਰਟਮੈਂਟਸ ਦਾ ਰੁਖ ਸੀਗਾ ਉਹ ਕਿਸ ਤਰ੍ਹਾਂ ਦਾ ਰਿਹਾ ਜੀ? ਉਹਨਾਂ ਦਾ ਜਿਹੜਾ ਰੁਖ ਆ ਉਹ ਹਾਂ ਪੱਕੀ ਹੈ ਜਾਂ ਕੋਈ ਉਮੀਦ ਜਾਗਦੀ ਹੈ? ਤੁਹਾਨੂੰ ਉਮੀਦ ਲੱਗਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਹੋਰ ਮੀਟਿੰਗਾਂ ਹੋਣਗੀਆਂ ਉਹਨਾਂ 'ਚ ਮਾਹੌਲ ਹੋਰ ਸੁਖਾਵਾਂ ਹੋਊਗਾ ਤੇ ਗੱਲਬਾਤ ਥੋੜ੍ਹੀ ਅੱਗੇ ਤੁਰੂਗੀ ਤੁਹਾਡੀਆਂ ਮੰਗਾਂ ਬਾਬਤ ਜਾਂ ਤੁਹਾਡੇ ਪਹਿਲੂਆਂ ਦੇ ਉੱਤੇ? ਹਾਂਜੀ ਨਹੀਂ, ਦੇਖੋ ਇੱਕ ਗੱਲ ਤਾਂ ਹੈ ਹੀ ਨਾ, ਆਪਾਂ ਜੇ ਕਿਸੇ ਨੂੰ ਦੱਸਾਂਗੇ ਤਾਂ ਹੀ ਉਹ ਪ੍ਰੋਬਲਮ ਚਾਹੇ ਉਹਨਾਂ ਨੂੰ ਪਤਾ ਵੀ ਆ, ਹੈ ਨਾ। ਮੇਰੀ ਇੱਕ ਮੀਟਿੰਗ ਹੋਈ, ਮੈਂ ਨਾਂ ਨਹੀਂ ਦੱਸ ਸਕਦਾ, ਇੱਕ CDFA ਦੇ ਇੰਪਲੋਈ ਨਾਲ, ਤੇ ਉਹਨਾਂ ਨੇ ਮੈਨੂੰ ਕਹੀ ਗੱਲ ਹੈ ਬਈ ਜੇ ਤੁਸੀਂ ਪ੍ਰੋਬਲਮ ਦੱਸੋਗੇ ਨਹੀਂ ਫਿਰ ਸਾਨੂੰ ਪਤਾ ਕਿਵੇਂ ਲੱਗੂਗੀ। ਤੇ ਮੇਰਾ ਉਹਨਾਂ ਨੂੰ ਇਹ ਗੱਲ ਸੀ ਵੀ ਇਹ ਤਾਂ ਪ੍ਰੋਬਲਮ ਜਿਹੜੀ ਸਾਡੀ ਹੈਗੀ ਹੈ ਬੜੀ ਓਬਵੀਅਸ ਆ। ਉਹ ਕਹਿੰਦਾ ਗੱਲ ਇਹ ਨਹੀਂ ਹੁੰਦੀ, ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਦੱਸੋਗੇ ਫਿਰ ਓਫੀਸ਼ੀਅਲੀ ਜਿਹਨੂੰ ਵੀ ਦੱਸੋਗੇ ਉਹਨੇ ਗੱਲ ਲੌਕ ਕਰਨੀ ਆ, ਤੇ ਲੌਕ ਕਰਨੀ ਮੀਟਿੰਗ ਨੋਟਸ ਜਾਣੀ ਆ, ਤੇ ਕੱਲ੍ਹ ਨੂੰ ਇੰਟਰਨਲੀ ਉਹ 'ਤੇ ਗੱਲ ਹੋਣੀ ਹੈ ਵੀ ਆਹ ਸਾਨੂੰ ਫੀਡਬੈਕਸ ਆਉਂਦੀ। ਜੇ ਆਪਾਂ ਦੱਸ ਹੀ ਨਹੀਂ ਸਕਦੇ ਫਿਰ ਆਪਾਂ ਨੂੰ ਉਹ ਸਮੱਸਿਆ ਹੋ ਜਾਂਦੀ ਹੈ। ਤੇ ਇਸ ਕਰਕੇ ਵੀ ਸਾਡੀ ਕੋਸ਼ਿਸ਼ ਸੀਗੀ ਬਈ ਜਿੰਨੇ ਵੀ ਖੇਤੀਬਾੜੀ ਦੇ ਮਹਿਕਮੇ ਨੇ ਉਹਨਾਂ ਨੂੰ ਸਾਰਿਆਂ ਨੂੰ, ਇਕੱਲੇ ਇੱਕ ਅੱਧੇ ਨੂੰ ਨਹੀਂ, ਜਾਂ ਆਪਾਂ ਕਹਿ ਦਈਏ ਵੀ ਅਸੀਂ CDFA ਜਾਂ USDA ਜਾਂ ਕਿਸੇ ਇੱਕ ਨੂੰ ਆਪਣੀ ਪ੍ਰੋਬਲਮਸ ਬਾਰੇ ਜਾਣੂ ਕਰਾਉਣਾ ਚਾਹੁੰਦੇ। ਅਸੀਂ ਚਾਹੁੰਦੇ ਸੀ ਕਿ ਵੀ ਸਾਰਿਆਂ ਦੇ ਨਾਲ ਟੇਬਲ 'ਤੇ ਬੈਠਿਆ ਜਾਵੇ
ਤੇ ਸਾਰਿਆਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਜਾਣ, ਹੈ ਨਾ। ਤੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਅੱਜ ਦੀ ਤਾਂ ਪਾਣੀ ਦੀ ਸਮੱਸਿਆ ਹੈ। ਜੀ ਤੇ ਇਸ ਮੇਨ ਟੌਪਿਕ ਤੇ ਹੀ ਕਾਫੀ ਗੱਲਬਾਤ ਹੋਈ ਹੈ, ਜਿਹੜੀ ਪਿਛਲੇ 3-4 ਮਹੀਨੇ ਤੋਂ ਮੀਟਿੰਗਸ ਹੋ ਰਹੀਆਂ ਨੇ ਅੱਡ ਅੱਡ ਦੀਆਂ ਤਰ੍ਹਾਂ ਦੀਆਂ। ਤੇ ਉਹਨਾਂ ਦੇ ਵਿੱਚ ਕੀ ਉਹਨਾਂ ਦਾ ਵੀ ਬਿਹੇਵੀਅਰ ਸੀਗਾ। ਉਹਨਾਂ ਦੇਖੋ ਕਦੇ ਵੀ ਕਿਸੇ ਨੂੰ ਡਿਪਾਰਟਮੈਂਟ ਵਾਲੇ ਨੂੰ ਗੁੱਸੇ ਤਾਂ ਹੋਣਾ ਨਹੀਂ ਹੁੰਦਾ ਸਾਡੇ ਨਾਲ, ਜਦੋਂ ਚਾਹੇ ਅਸੀਂ ਕੋਈ ਗੁੱਸੇ ਨਾਲ ਗੱਲ ਕਹਿ ਦਈਏ, ਹੈ ਨਾ। ਜੀ ਜੀ ਕਹਿੰਦੇ ਵੀ ਹੈ, ਇਹਦੇ 'ਚ ਵੀ ਕੋਈ ਗੱਲ ਨਹੀਂ ਦੱਸਣ 'ਚ ਹਰਜ ਨਹੀਂ ਹੈਗਾ ਵੀ ਅਸੀਂ ਕਈ ਗੁੱਸੇ ਵੀ ਹੋ ਜਾਈਦਾ ਕਈ ਵਾਰ, ਕਿਉਂਕਿ ਫਰਸਟ੍ਰੇਸ਼ਨ ਇੰਨੀ ਹੁੰਦੀ ਹੈ ਨਾ, ਤੁਸੀਂ ਸੁਣਦੇ ਹੀ ਤੇ ਪਰ ਹਮੇਸ਼ਾ ਉਹਨਾਂ ਨੇ ਵਧੀਆ ਹੀ ਵੈਲ ਰਿਸੀਵ ਕੀਤਾ ਹੈ। ਤੇ ਹੁਣ ਗਾਹਾਂ ਤੇ ਕੀ ਐਕਸ਼ਨ ਹੁੰਦੇ ਨੇ ਉਹ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਸੁਣ ਕੇ ਇੱਧਰਲੇ ਕੰਨੋਂ ਪਾ ਕੇ ਦੂਜੇ ਪਾਸੇ ਕੱਢ ਰਹੇ ਨੇ ਕਿ ਉਸ ਤੇ ਕੋਈ ਐਕਸ਼ਨ ਨਹੀਂ ਹੋ। ਜੀ ਜੀ ਬਿਲਕੁਲ ਅਰਸ਼ਦੀਪ ਸਿੰਘ ਜੀ, ਸੋ ਇਹ ਜਿਹੜੀ ਗੱਲਬਾਤ ਆ ਇਸ ਤਰੀਕੇ ਦੇ ਨਾਲ ਜੇ ਤੁਸੀਂ ਦੱਸਿਆ, ਆਈ ਥਿੰਕ ਤੁਸੀਂ ਪ੍ਰਵੀਨ ਦੇ ਨਾਲ ਪਹਿਲਾਂ ਥੋੜਾ ਜਿਹਾ ਇਹ ਟੱਚ ਕੀਤਾ ਹੀ ਆ ਗੱਲਾਂ। ਇਹ ਜੇ ਤੁਸੀਂ ਨਹੀਂ ਕੀਤਾ ਤੇ ਉਹ ਸ਼ੇਅਰ ਕਰ ਸਕਦੇ ਵੀ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਨਾਲ ਓਵਰਆਲ ਤੁਹਾਡੀ ਹੁਣ ਰੀਸੈਂਟ ਜਿਹੜੀ ਇਹ ਗੱਲਬਾਤ ਜਿਹੜੀ ਹੋਈ ਆ, ਕਿ ਕੈਲੀਫੋਰਨੀਆ ਦੇ ਨੇ, USDA ਆ, ਫੈਡਰਲ ਲੈਵਲ ਦੇ ਆ, ਕਿ ਸਾਰੇ ਹੀ ਡਿਪਾਰਟਮੈਂਟਸ ਦੇ ਨਾਲ ਚੱਲ ਰਹੀ ਹੈ ਗੱਲਬਾਤ? ਦੇਖੋ ਇੰਡੀਵਿਜੂਅਲੀ ਅਸੀਂ ਜਿੰਨੇ ਵੀ ਡਿਪਾਰਟਮੈਂਟ ਸੀ, ਚਾਹੇ ਉਹ CDFA ਸੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ, ਹੈ ਨਾ, ਜਾਂ USDA ਸੀ, ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗ, ਤੇ DWR ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ, ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ, ਹੈ ਨਾ, ਜਾਂ ਜਿਹੜੀਆਂ ਆਪਣੀਆਂ ਸਟੇਟ ਯੂਨੀਵਰਸਿਟੀਜ਼ ਹੈ, UCANR, ਜਿੰਨੇ ਵੀ ਕੰਮ ਕਰਦੇ, ਸਾਰਿਆਂ ਨਾਲ ਸਾਡੀਆਂ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਮੀਟਿੰਗਸ ਹੋ ਰਹੀਆਂ ਨੇ। ਤੇ ਸਾਡਾ ਇਹ ਕਲੈਕਟਿਵਲੀ ਇਹ ਪੁਸ਼ ਸੀਗਾ ਵੀ ਤੁਸੀਂ ਸਾਰੇ ਇੱਕ ਟੇਬਲ ਤੇ ਬੈਠੋ, ਹੈ ਨਾ, ਵੀ ਅਸੀਂ ਇੱਕ ਨਾਲ ਗੱਲ ਕਰ ਲੈਂਦੇ। ਉਹ ਕਹਿੰਦਾ ਵੀ ਇਹ ਸਾਡੀ ਰਿਸਪੌਂਸਿਬਿਲਿਟੀ ਨਹੀਂ, ਦੂਜਾ ਕਹਿੰਦਾ ਵੀ ਜੋ ਪ੍ਰੋਬਲਮ ਬਹੁਤ ਵੱਡੀ ਹੈ ਸਾਡੇ ਉਹ 'ਚ ਨਹੀਂ ਆਉਂਦੀ ਗੀ, ਹੈ ਨਾ, ਜਿਹੜਾ ਏਰੀਆ 'ਚ ਕੰਮ ਕਰਨ ਦੇ 'ਚ। ਤੇ ਉਹ ਸਾਡੀ ਜਿਹੜੀ ਇਹ ਕਹਿ ਲਓ ਵੀ ਇੱਕ ਪ੍ਰਾਪਤੀ ਹੈ ਜਿੰਨੀ ਕੁ ਵੀ ਹੈ, ਬਈ ਅਸੀਂ ਸਾਰਿਆਂ ਨੂੰ 10 ਅਕਤੂਬਰ 3 ਨੂੰ ਇੱਕ ਟੇਬਲ ਤੇ ਬਿਠਾਉਣ ਦੇ ਵਿੱਚ ਕਾਮਯਾਬ ਹੋ ਗਏ। ਉਦਣ ਘੱਟੋ ਘੱਟ ਮਤਲਬ 15-16 ਜਣੇ ਸੀ, ਸਭ ਅੱਡ ਡਿਪਾਰਟਮੈਂਟਸ ਦੇ, ਤੇ ਸਾਰੇ ਸੀਗੇ ਵੀ ਵੱਡੇ ਰੈਂਕ ਦੇ ਬੰਦੇ, ਜਿਵੇਂ ਸੈਕਟਰੀ ਕੈਰਨ ਰੌਸ ਸੀਗੀ CDFA ਤੋਂ ਲੀਡ ਕਰਦੀ, ਡਿਪਟੀ ਅੰਡਰ ਸੈਕਟਰੀ ਸੀਗੀ ਕ੍ਰਿਸਟੀ ਬਰਡ, ਹੈ ਨਾ, ਤੇ CDFA ਦੀ ਜਿਹੜੀ ਬਾਈਪਾਕ ਕਮੇਟੀ ਦੀ ਐਡਵਾਈਜ਼ਰ ਆ ਉਹ ਸੀਗੀ ਥੀਆ ਰਿਟਨਹਾਊਸ। DWR ਦਾ ਪੌਲ ਗੌਸਲਨ ਸੀ, ਉਹ ਅਸਿਸਟੈਂਟ ਡਾਇਰੈਕਟਰ ਆ, ਦੂਜਾ ਸਭ ਤੋਂ ਵੱਡਾ ਪੋਜੀਸ਼ਨ ਆ DWR ਦੇ ਵਿੱਚ। USDA ਦੇ ਕੈਲੀਫੋਰਨੀਆ ਦੇ FSA ਦੇ ਸੀਗੇ ਹੈ, ਤੇ CSU ਵਾਟਰ ਸੀ, ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ, ਜਿੰਨੀਆਂ ਵੀ ਪ੍ਰੋਬੇਸ਼ਨ ਹੁੰਦੀਆਂ ਨੇ ਸਾਰੀਆਂ ਉਹਨਾਂ ਦੀ, ਸਿਗਮਾ ਦੀ ਡਾਇਰੈਕਟਰ ਤੇ ਉਹਨਾਂ ਦੀ ਜਿਹੜੀ ਆਊਟਰੀਚ ਕੋਆਰਡੀਨੇਟਰ ਦੋਨੇ ਸੀਗੀਆਂ। ਸੋ ਸਾਰੇ ਜਿਹੜੇ ਵੱਡੇ ਵੱਡੇ ਪਲੇਅਰ ਸੀਗੇ ਉਹਨਾਂ ਨੂੰ ਅਸੀਂ ਬਿਠਾਉਣ ਦੀ ਕੋਸ਼ਿਸ਼ ਕੀਤੀ ਉੱਥੇ। ਤੇ ਕਿਹਾ ਵੀ ਮੈਂ ਰਿਕੁਐਸਟ ਵੀ ਇਹੀ ਕੀਤੀ ਸੀਗੀ ਵੀ ਮੈਂ ਉੱਧਰ ਸਾਡੇ ਅਸੀਂ ਸਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ, ਸਾਨੂੰ ਅਸੀਂ ਕੋਈ ਸੁਣਨਾ ਨਹੀਂ ਚਾਹੁੰਦਾ, ਸਾਡੀਆਂ ਪ੍ਰੋਬਲਮਸ ਬਹੁਤ ਜ਼ਿਆਦਾ, ਹੈ ਨਾ। ਜੀ ਸਹੀ ਗੱਲ। ਤੇ ਉਹ ਜਿਹੜੀ ਸਾਡੀ ਘੰਟੇ 1.5 ਘੰਟੇ ਦੀ ਮੀਟਿੰਗ ਹੋਈ ਆ, ਉਹਦੇ 'ਚ ਵੀ 10-15 ਮਿੰਟ ਉਹ ਬੋਲੇ ਨੇ, ਬਾਕੀ ਤਾਂ ਮੈਂ, ਜਸਵੀਰ ਸਿੰਘ ਤੇ ਦਇਆ ਦੀਪਕ ਅਸੀਂ ਬੋਲੇ ਆ ਉਸ ਮੀਟਿੰਗ 'ਚ। ਤੇ ਮੈਜੋਰਿਟੀ 'ਚ ਮੈਨੂੰ ਮੌਕਾ ਮਿਲਿਆ ਪ੍ਰੈਜ਼ੈਂਟ ਕਰਨ ਦਾ ਸਾਰਾ, ਵੀ ਸਾਡੀਆਂ ਕੀ ਸਮੱਸਿਆਵਾਂ ਨੇ। ਤੇ ਉਹਨਾਂ ਨੂੰ ਜਦੋਂ ਮੈਂ ਦੱਸੀਆਂ ਸੀਗੀਆਂ ਗੱਲਾਂ, ਮੈਂ ਉਹਨਾਂ ਨੂੰ ਜਿਹੜੀਆਂ ਆਪਾਂ ਵਾਰ-ਵਾਰ ਗੱਲਾਂ ਕਰਦੇ ਹਾਂ, ਮੈਂ ਕਿਹਾ ਵੀ ਦੇਖੋ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਗੱਲ ਅਸੀਂ ਸੋਚਦੇ ਹਾਂ ਵੀ ਉਹ ਸਹੀ ਆ ਗਲਤ, ਹੈ ਨਾ। ਜਿਵੇਂ ਕਿ ਜੇ ਸਾਡਾ ਪਾਣੀ ਦਾ ਇਸ਼ੂ ਹੈ, ਸਿਗਮਾ ਤੇ ਗੱਲ ਚੱਲੀ ਸੀਗੀ, ਹੈ ਨਾ, ਸਿਗਮਾ ਦਾ 10 ਸਾਲ ਬਾਅਦ ਥਾਂ ਤੇ ਰਿਪੋਰਟ ਕਾਰਡ ਬਣ ਰਹੇ ਆ, ਸਾਰੇ ਕਰਾ ਰਹੇ ਆ ਅੱਡ ਡਿਪਾਰਟਮੈਂਟਸ ਦੇ, ਹੈ ਨਾ। ਤੇ ਉਹਦੇ ਵਿੱਚ ਮੈਂ ਕਿਹਾ ਦੇਖੋ ਆਮ ਹੀ ਇਹ ਗੱਲ ਕਹੀ ਜਾਂਦੀ ਆ ਹੁਣ ਵੀ 1 ਮਿਲੀਅਨ to 1.5 ਮਿਲੀਅਨ ਏਕੜ ਖਾਲੀ ਹੋ ਜਾਣੀਆਂ ਕੈਲੀਫੋਰਨੀਆ ਦੇ ਵਿੱਚ, ਹੈ ਨਾ। ਮੈਂ ਕਿਹਾ ਵੀ ਸਾਡਾ ਵੀ ਨੰਬਰ ਇਹੀ ਆ, ਅਸੀਂ ਇਹਨੂੰ ਡਿਸਐਗਰੀ ਨਹੀਂ ਕਰਦੇ, ਵੀ ਐਗਰੀ ਵਿਦ ਦੈਟ ਨੰਬਰ, ਹੈ ਨਾ। ਅਰਾਊਂਡ ਇਹਨਾਂ ਦੇ ਵਿੱਚ ਜਿਹੜਾ ਅੱਜ ਦੀ ਸਿਚੁਏਸ਼ਨ ਹੈ, ਕੱਲ੍ਹ ਨੂੰ ਵੈਦਰ ਕੀ ਹੋਣਾ ਉਹਦਾ ਆਪਾਂ ਨੂੰ ਪਤਾ ਨਹੀਂ, ਪਰ ਜਿੰਨੀ ਕਿ ਸਾਡੇ ਕੋਲ ਇਨਫੋਰਮੇਸ਼ਨ ਅੱਜ ਅਵੇਲੇਬਲ ਆ ਉਸ ਹਿਸਾਬ ਨਾਲ 1 to 1.5 ਮਿਲੀਅਨ ਏਕੜ ਆਪਾਂ ਨੂੰ ਰਿਟਾਇਰ ਕਰਨੀ ਪੈਣੀ ਹੈ ਨਾ। ਮੈਂ ਕਿਹਾ ਪਰ ਇਹ ਗੱਲ ਆਪਾਂ ਸਿੱਧੀ ਕਹਿ ਦਈਏ ਵੀ ਇਹ ਕੈਲੀਫੋਰਨੀਆ ਦੀ ਨਹੀਂ ਹੈਗੀ, ਇਹ ਚੌਸ਼ਲਾ ਟੂ ਬੇਕਰਸਫੀਲਡ ਤੱਕ ਹੀ ਆ, ਹੈ ਨਾ। ਵੀ ਇਹ ਜਿਹੜੇ ਇੱਥੇ 4.5 ਮਿਲੀਅਨ ਏਕੜ ਖੇਤੀ ਹੁੰਦੀ ਹੈ ਇੰਨੇ ਏਰੀਏ 'ਚ, ਉਹਦੇ 'ਚੋਂ 1.5 ਮਿਲੀਅਨ ਏਕੜ ਪੋਟੈਂਸ਼ੀਅਲੀ ਰਿਟਾਇਰ ਹੋ ਜਾਣੀ ਅਗਲੇ 2 ਸਾਲ ਦੇ ਵਿੱਚ। ਇਹ ਪੂਰਾ ਕੈਲੀਫੋਰਨੀਆ ਨਹੀਂ, ਕੁਛ ਹਿੱਸਾ ਹੀ ਆ। ਸਹੀ ਹੈ ਨਾ। ਤੇ ਇੱਕ ਤਾਂ ਮੈਂ ਕਿਹਾ ਵੀ ਮੈਨੂੰ ਇਹ ਕਰੈਕਟ ਕਰਿਓ ਵੀ ਜੇ ਇੱਥੇ ਅਸੀਂ ਗਲਤ ਆ ਨਾ, ਜੇ ਅਸੀਂ ਇਸ ਤਰੀਕੇ ਨਾਲ ਇਹਨੂੰ ਦੇਖ ਰਹੇ ਹਾਂ। ਤੇ ਦੂਜਾ ਮੈਂ ਕਿਹਾ ਸੀਗਾ ਵੀ ਇਹਦੇ ਨਾਲ ਜਿਹੜੇ ਹੋਰ ਇਫੈਕਟ ਨੇ, ਜਿਵੇਂ ਲੈਂਡ ਦੀ ਵੈਲਿਊ ਘਟ ਜਾਣੀ ਆ, ਹੈ ਨਾ, ਲੋਕਾਂ ਦੀ ਬੈਂਕਰਪਸੀ ਹੋਣੀ ਆ,
ਤੇ ਸਾਨੂੰ ਜਿਹੜੇ ਸਾਡੇ ਕੋਲ ਕੰਮ ਕਰਦੀ ਲੇਬਰ ਉਹਨਾਂ ਦੀਆਂ ਜੌਬ ਕੱਟਸ ਹੋਣੀਆਂ ਨੇ ਐਜ਼ ਅ ਕਮਿਊਨਿਟੀ। ਜੇ ਇਹ ਲੈਂਡ ਰਿਟਾਇਰ ਹੁੰਦੀ ਹੈ ਤਾਂ 35,000 ਏਕੜ ਤੋਂ ਡਾਲਰ ਏਕੜ ਤੋਂ ਇਹਨੇ 4-5 ਹਜ਼ਾਰ ਏਕੜ ਨੂੰ ਅਪਰੇਜ਼ ਹੋਣਾ ਤੇ ਉਹਨਾਂ ਕਾਊਂਟੀਜ਼ ਨੂੰ ਟੈਕਸਿਸ ਦਾ ਲਾਸ ਹੋਣਾ ਹੈ ਨਾ ਸਾਰਾ। ਵੀ ਇਹਦੇ ਲਈ ਵੀ ਕੀ ਅਸੀਂ ਇਹ ਚੀਜ਼ਾਂ ਵੀ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਦੇਖ ਰਹੇ ਹਾਂ? ਜੇ ਗਲਤ ਦੇਖ ਰਹੇ ਹਾਂ ਤਾਂ ਦੱਸੋ, ਤੇ ਜੇ ਇਹ ਗੱਲ ਸਹੀ ਆ ਤੇ ਫਿਰ ਅਸੀਂ ਸਾਡਾ ਕੁਐਸਚਨ ਇਹੀ ਆ ਤੁਹਾਨੂੰ ਵੀ ਪਲਾਨ ਕੀ ਹੈ। ਇਹ ਮੈਂ ਕਿਹਾ ਵੀ ਕੁਐਸਚਨ ਮੈਂ ਤੁਹਾਨੂੰ ਜਿੰਨੇ 6-7 ਡਿਪਾਰਟਮੈਂਟ ਅੱਜ ਬੈਠੇ ਆ ਸਾਰਿਆਂ ਨੂੰ ਅੱਡ ਇੰਡੀਵਿਜੂਅਲੀ ਇਨ ਪਰਸਨ ਤੇ ਮੀਟਿੰਗਸ ਦੇ ਵਿੱਚ ਵੀ ਖੁੱਲੇ ਪਬਲਿਕ ਦੇ ਵਿੱਚ ਖੜੇ ਹੋ ਕੇ ਪੁੱਛਿਆ ਪਲਾਨ ਕੀ ਆ ਉਹ ਲੈਣ ਲਈ, ਤੇ ਜਿੰਨਾ ਜਿਹੜਾ ਕਮਿਊਨਿਟੀਜ਼ ਨੂੰ ਰੈਵਨਿਊ ਲਾਸ ਹੋਣਾ ਉਹਦਾ ਪਲਾਨ ਕੀ, ਵੀ ਜੇ ਕੋਈ ਪਲਾਨ ਹੈਗਾ ਤਾਂ ਦੱਸੋ। ਤੇ ਫਿਰ ਜਿਹੜੀ ਪੌਲ ਰੌਸਲਿਨ ਤੇ ਕੈਰਨ ਰੌਸ ਨੇ ਦੋਨਾਂ ਨੇ ਐਡਮਿਟ ਕੀਤਾ ਵੀ ਸਾਡੇ ਕੋਲ ਪਲਾਨ ਕੋਈ ਨਹੀਂ ਹੈਗਾ ਅੱਜ ਪਲਾਨ ਨਹੀਂ ਹੈ। ਠੀਕ ਹੈ ਜੀ। ਸੋ ਇਹ ਗੱਲ ਤਾਂ ਜਿਹੜੀ ਆਪਾਂ ਆਉਣ ਦਾ ਰੌਲਾ ਪਾਉਣ ਨੂੰ ਆਪਾਂ 2 ਸਾਲ ਹੋ ਗਏ ਵੀ ਇਹ ਭਾਈ ਹੋ ਨਹੀਂ ਰਿਹਾ ਕੋਈ ਵੀ ਕੰਮ, ਆਪਾਂ ਇਹ ਚਾਹਣਾ ਇਸ਼ੂ ਆਪਣੇ ਲਈ ਬਹੁਤ ਵੱਡਾ ਬਣ ਜਾਣਾ ਹੈ, ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਸੋ ਇਹ ਤਾਂ ਉਹਨਾਂ ਨੇ ਮੰਨ ਲਿਆ ਵੀ ਇਹ ਇਸ਼ੂ ਹੈਗਾ। ਠੀਕ ਹੈ। ਦੂਜਾ ਮੇਰਾ ਕੁਐਸਚਨ ਉਹਨਾਂ ਨੂੰ ਇਹ ਸੀਗਾ ਵੀ ਜਦੋਂ ਸਿਗਮਾ ਬਣ ਰਿਹਾ ਸੀ ਉਦੋਂ ਕਿੰਨੇ ਕੁ ਗਰੋਅਰ ਸੀਗੇ, ਸਮਾਲ ਸਕੇਲ ਗਰੋਅਰ, ਉਹਨਾਂ ਨੇ ਕੀ ਫੀਡਬੈਕ ਦਿੱਤੀ ਸੀ? ਮੈਂ ਕਿਹਾ ਵੀ ਜਦੋਂ ਮੈਂ ਕੁਐਸਚਨ ਕਰਦਾ DWR ਕਹਿੰਦੇ ਆ ਵੀ ਭਾਈ ਵੀ ਨਹੀਂ ਫਾਰਮਰ ਦੀ ਇਨਪੁਟ ਸੀਗੀ ਸਿਗਮਾ ਜਦੋਂ ਲਾ ਬਣ ਰਿਹਾ ਸੀਗਾ ਉਸ ਮੀਟਿੰਗ ਕੀਤੀਆਂ ਸਾਰਿਆਂ ਨੇ। ਤੇ ਮੈਂ ਕਿਹਾ ਮੇਰਾ ਕੁਐਸਚਨ ਇਹ ਹੈ ਵੀ ਕਿੰਨੇ ਕੁ ਫਾਰਮਰ ਸੀ ਉਹ ਚੋਂ, ਕਿੰਨੇ ਕੁ ਫਾਰਮਰ ਸੀ ਜਿਹੜੇ ਇਕੱਲੇ ਵਾਈਟ ਲੈਂਡ ਹੀ ਓਨ ਕਰਦੇ ਸੀ? ਕੀ ਫੀਡਬੈਕ ਦਿੱਤੀ ਸੀ ਉਦੋਂ ਤੁਹਾਨੂੰ? ਜੇ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਜੇ ਤੁਸੀਂ ਮੇਰਾ ਪਾਣੀ ਕੱਟ ਕਰ ਦੋਗੇ ਤਾਂ ਮੈਂ ਕਿੱਥੇ ਜਾਊਂਗਾ, ਵੀ ਜੇ ਉਹਨੇ ਫੀਡਬੈਕ ਦਿੱਤੀ ਸੀ ਤਾਂ ਉਹ ਤੇ ਐਕਸ਼ਨ ਕਿਉਂ ਨਹੀਂ ਹੋਇਆ, ਜਾਂ ਐਕਸ਼ਨ ਕੀ ਹੋਇਆ? ਤੁਸੀਂ ਦੱਸੋਗੇ ਨਾ, ਸਾਨੂੰ ਕੋਈ ਅਪਡੇਟ ਤਾਂ ਦਿਓ। ਤੇ ਦੂਜੀ ਗੱਲ ਮੈਂ ਕਿਹਾ ਵੀ 2014 ਤੋਂ ਲੈ ਕੇ 2020 ਤੱਕ ਆਊਟਰੀਚ ਤੇ ਕੀ ਫੋਕਸ ਸੀਗਾ, ਸਾਨੂੰ ਉਹਦੀ ਇਨਫੋਰਮੇਸ਼ਨ ਚਾਹੀਦੀ ਹੈ। ਮੈਂ ਕਿਹਾ ਮੈਂ ਆਮ ਹੀ ਜਾ ਕੇ ਪੁੱਛਦਾ ਵੀ ਜਾ ਸਾਰੀਆਂ ਕਾਊਂਟੀਜ਼ ਤੇ ਸਾਡੇ ਕਰਕੇ ਖਾਸ ਕਰਕੇ ਸਾਡੀਆਂ 5 ਕਾਊਂਟੀਆਂ ਇੱਥੇ ਸਭ ਤੋਂ ਜ਼ਿਆਦਾ ਆਲਮੰਡ ਦੇ ਉੱਤੇ ਪਿਸਤਾਸ਼ੀਓ ਪਲਾਂਟ ਹੋਇਆ ਉਸ ਟਾਈਮ ਦੇ ਵਿੱਚ 2016 ਤੋਂ ਲੈ ਕੇ 19-20 ਤੱਕ। ਤੇ ਮੈਂ ਕਿਹਾ ਵੀ 20 ਤੱਕ ਹੀ ਤੁਸੀਂ ਸਿਗਮਾ ਇੰਪਲੀਮੈਂਟੇਸ਼ਨ ਚ ਲਿਆਂਦਾ ਤੇ ਵੀ ਅਸੀਂ ਉੱਥੇ ਪਲਾਂਟ ਕਰ ਲਿਆ ਆਲਮੰਡ ਜਿੱਥੇ ਹੋਣਾ ਨਹੀਂ ਚਾਹੀਦਾ, ਜਿੱਥੇ ਪਾਣੀ ਦਾ ਇਸ਼ੂ ਹੈ। ਤੇ ਬੈਂਕਸ ਨੇ ਸਾਨੂੰ ਲੋਨ ਵੀ ਦੇਤਾ ਉੱਥੇ, ਹੈ ਨਾ, 40% ਬੈਂਕਸ ਨੇ ਲੋਨ ਦਿੱਤਾ ਤੇ ਅਸੀਂ ਉਹ ਲੈਂਡ ਸਾਰੀ ਡਿਵੈਲਪ ਕਰ ਲਈ। ਇਹ ਮਤਲਬ ਵੀ ਬੈਂਕਸ ਨੂੰ ਨਹੀਂ ਪਤਾ ਸੀ, ਵੀ ਬੈਂਕਸ ਨੂੰ ਤੁਸੀਂ ਕਮਿਊਨੀਕੇਟ ਨਹੀਂ ਕੀਤਾ ਸੀ? ਇਹ ਤਾਂ ਨਹੀਂ ਹੋ ਸਕਦਾ ਵੀ ਬੈਂਕਸ ਨੂੰ ਪਤਾ ਹੋਵੇ, ਉਹਨਾਂ ਨੇ ਫਿਰ ਵੀ ਮਨੀ ਉਹ ਰਿਸਕ ਤੇ ਕਰਤੀ, ਕਿਉਂਕਿ ਅੱਜ ਜਿਹੜੀ ਸਾਡੀ ਸਿਚੁਏਸ਼ਨ ਆ ਹੁਣ ਬੈਂਕਾਂ ਨੂੰ ਪਤਾ ਲੱਗ ਗਿਆ ਵੀ 40% ਹੀ ਵੈਲਿਊ ਹੈ ਲੈਂਡ ਦੀ, ਤਾਂ ਜਿਹਦੀ 9 ਮਿਲੀਅਨ ਸੀਗੀ ਪ੍ਰਾਪਰਟੀ ਦੀ ਵੈਲਿਊ, ਅੱਜ ਜਿਹਦੀ ਵੈਲਿਊ 4 ਮਿਲੀਅਨ ਤੇ 4 ਮਿਲੀਅਨ ਅਸੀਂ ਲੋਨ ਦੇ ਬੈਠੇ ਹਾਂ। ਤੇ ਮੈਂ ਕਿਹਾ ਉਹਨਾਂ ਨੇ ਸਾਡੇ ਤੇ ਚੂੜੀ ਕਾਸਤੀ, ਸਾਡੇ ਤੇ ਪੈਸੇ ਮੋੜ, ਹੈ ਨਾ। ਇਹਦਾ ਮਤਲਬ ਬੈਂਕਸ ਨੂੰ ਨਹੀਂ ਪਤਾ ਸੀ। ਜੇ ਪਤਾ ਸੀ ਤਾਂ ਤੁਸੀਂ ਕੀ ਕਮਿਊਨੀਕੇਸ਼ਨ ਕੀਤੀ? ਅਲਟੀਮੇਟਲੀ ਮੇਰੀ ਜਿਹੜੀ 45 ਮਿੰਟ ਦੀ ਉਦੋਂ ਜਿਹੜੀ ਆ ਜੋ ਕਹਿੰਦੇ ਅੰਗਰੇਜ਼ੀ ਚ ਰੈਂਟ ਕਹਿੰਦੇ ਹੁੰਦੇ ਆ, ਉਹਨਾਂ ਨੇ ਮਗਰੋਂ ਦੋਨਾਂ ਜਣਿਆਂ ਨੇ, 3 ਜਣਿਆਂ ਨੇ ਇਨਫੈਕਟ USDA ਦੇ ਵੀ ਜਿਹੜੇ ਸੀਗੇ ਡੈਲੀਗੇਟ, ਉਹਨਾਂ ਨੇ ਐਡਮਿਟ ਕੀਤਾ ਵੀ ਇਹ ਫੇਲੀਅਰ ਸੀ। ਮੈਂ ਉਹਨਾਂ ਨੂੰ ਸਿੱਧਾ ਕਹਿ ਮੁੱਤੇ, ਮੈਂ ਕਿਹਾ ਵੀ ਸਿਗਮਾ ਐਜ਼ ਅ ਲਾ, ਐਜ਼ ਅ ਫਰੇਮਵਰਕ, ਆਈ ਥਿੰਕ ਵੀ ਸਾਨੂੰ ਕਰਨਾ ਚਾਹੀਦਾ, ਤੁਹਾਨੂੰ ਐਪਰੀਸ਼ੀਏਟ ਵੀ ਤੁਸੀਂ ਐਡਾ ਵੱਡਾ ਫਰੇਮਵਰਕ ਬਣਾਇਆ, ਯੂ ਡਿਜ਼ਰਵ ਕ੍ਰੈਡਿਟ ਫॉर दैट, ਹੈ ਨਾ। ਮੈਂ ਕਿਹਾ ਬਟ ਆਊਟਰੀਚ ਇਹਦੀ ਟੋਟਲ ਫੇਲੀਅਰ ਸੀ, ਉਹ ਕਲੈਕਟਿਵ ਫੇਲੀਅਰ ਸੀਗਾ ਸਾਰੇ ਡਿਪਾਰਟਮੈਂਟਸ ਦਾ, ਹੈ ਨਾ, ਬਟ ਉਹਦੀ ਅਸੀਂ ਭੁਗਤ ਅਸੀਂ ਰਹੇ ਹਾਂ ਉਹਦਾ ਇਕੱਲਾ। ਬਿਲਕੁਲ ਬਿਲਕੁਲ। ਠੀਕ ਹੈ। ਮੈਂ ਕਿਹਾ ਹੋਰ ਤਾਂ ਕਿਸੇ ਤੇ ਕੋਈ ਲਾਸ ਨਹੀਂ, DWR ਨੇ ਨਹੀਂ ਜਾਂ ਸਟੇਟ ਵਾਟਰ ਰਿਸੋਰਸਿਸ ਬੋਰਡ ਨੇ ਨਹੀਂ ਆਊਟਰੀਚ ਕੀਤਾ, ਹੈ ਨਾ, ਜਾਂ ਫਾਰਮ ਬਿਊਰੋਜ਼ ਜਿੰਨੇ ਵੀ ਨੇ ਉਹਨਾਂ ਨੇ ਨਹੀਂ ਸਾਨੂੰ ਦੱਸਿਆ, ਹੈ ਨਾ। ਚਲੋ ਉਹਨਾਂ ਦੀ ਗਲਤੀ ਹੈ, ਪਰ ਅੱਜ ਉਹ ਤਾਂ ਨਹੀਂ ਭੁਗਤ ਰਹੇ, ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ। ਭੁਗਤ ਕੌਣ ਰਿਹਾ? ਅਸੀਂ ਭੁਗਤ ਰਹੇ ਜਿਨ੍ਹਾਂ ਨੇ ਲੈਂਡ ਡਿਵੈਲਪ ਕੀਤੀ। ਮੈਂ ਫਿਰ ਉਹ ਮਤਲਬ ਪੌਲ ਰੌਸਲਿਨ ਨੇ ਫਿਰ ਇਹ ਤਾਂ ਕਿਹਾ, ਉਹ ਕਹਿੰਦਾ ਨੋ, ਕਹਿੰਦਾ ਵੀ ਜਿੰਨੇ ਵੀ ਪੁਆਇੰਟ ਤੁਸੀਂ ਰੇਜ਼ ਕੀਤੇ ਦੇ ਆਰ ਆਲ ਵੈਲਿਡ ਪੁਆਇੰਟ, ਕਹਿੰਦਾ ਮੈਂ ਕਿਸੇ ਤੇ ਡਿਸਐਗਰੀ ਨਹੀਂ ਕਰਦਾ ਤੇ ਵੀ ਥੈਂਕ ਯੂ ਫॉर ਪੁਟਿੰਗ ਇਟ ਟੁਗੇਦਰ। ਫਿਰ ਉਹਨਾਂ ਨੇ ਜਿਹੜੀ ਉਦੋਂ ਵੱਡੀ ਗੱਲ ਆ ਜਿਹੜੀ ਅਚੀਵਮੈਂਟ ਉਹ ਸਾਰੀ ਮੀਟਿੰਗ ਦੀ ਇਹ ਸੀਗੀ ਵੀ ਉਹ ਕਹਿੰਦੇ ਸੀ ਗਵਰਨਰ ਆਫਿਸ ਨੂੰ 1.5-2 ਸਾਲ ਪਹਿਲਾਂ ਇੱਕ ਪ੍ਰੈਜੈਂਟੇਸ਼ਨ ਦਿੱਤੀ ਸੀਗੀ ਬਈ ਸਿਗਮਾ ਦੇ ਇਸ਼ੂਜ਼ ਵੀ ਆਉਣੇ ਨੇ ਆਪਾਂ ਨੂੰ ਇੰਪਲੀਮੈਂਟੇਸ਼ਨ ਦੌਰਾਨ। ਠੀਕ ਹੈ। ਉਹਦੇ ਵਿੱਚ ਲੈਂਡ ਦੀ ਗੱਲ ਹੋਈ ਸੀਗੀ ਵੀ ਲੈਂਡ ਰਿਟਾਇਰ ਹੋਊਗੀ, ਓਕੇ, ਬਟ ਉਹ 'ਚ ਡਿਟੇਲ 'ਚ ਗੱਲ ਨਹੀਂ ਹੋਏਗੀ ਵੀ ਨਾਲ ਇੰਨੀਆਂ ਜੌਬਸ ਜਾਣਗੀਆਂ, ਇੰਨਾ ਜ਼ਿਆਦਾ ਆਹ ਹੋਊਗਾ, ਇੰਨੀਆਂ ਲੋਕਾਂ ਦੀ ਬੈਂਕਰਪਸੀ ਹੋਊਗੀ ਜਾਂ ਕੋਈ ਵੀ ਇਸ ਤਰੀਕੇ ਦਾ ਇਸ਼ੂ ਹੋਊਗਾ। ਤੇ ਉਦੋਂ ਉਹਨਾਂ ਨੇ ਇਹ ਜਿਹੜੀ ਪੌਲ ਰੌਸਲਿਨ ਨੇ ਫਿਰ ਕੈਰਨ ਰੌਸ ਨੂੰ ਵੀ ਇਹ
ਇਹ ਗੱਲ ਕਹੀ ਵੀ ਆਪਾਂ ਨੂੰ ਦੁਬਾਰਾ ਟਾਈਮ ਆ ਗਿਆ, ਮੈਨੂੰ ਲੱਗਦਾ ਉਹ ਕਹਿੰਦਾ ਵੀ ਇਸ ਨਾਓ ਟਾਈਮ ਅਗੇਨ ਵੀ ਨੀਡ ਟੂ ਟਾਕ ਟੂ ਗਵਰਨਰ ਆਫਿਸ ਐਂਡ ਬੇਸਿਕਲੀ ਉਹਨਾਂ ਨੂੰ ਦੱਸਣਾ ਪੈਣਾ ਵੀ ਭਾਈ ਆਹ ਇਸ਼ੂ ਨੇ, ਸਿਗਮਾ ਤਾਂ ਇੰਪਲੀਮੈਂਟੇਸ਼ਨ 'ਚ ਹੈਗਾ ਬਟ ਆਹ ਇਸ਼ੂ ਵੈਲੀ 'ਚ ਆ ਰਿਹਾ ਹੈ ਨਾ, ਤੇ ਸੈਨ ਜੋਕੀਨ ਵੈਲੀ 'ਚ। ਤੇ ਫਿਰ ਉਹਨਾਂ ਦੀ ਜਿਹੜੀ ਇੱਕ ਵੱਡੀ ਗੱਲ ਉਦੋਂ ਕੈਰਨ ਰੌਸ ਨੇ ਇਹ ਕਹੀ ਸੀ ਵੀ ਇਹ ਜਿਹੜੀਆਂ ਸਾਰੀਆਂ ਕਮਿਊਨਿਟੀਜ਼ ਨੇ ਉਹਨਾਂ ਦੀਆਂ ਹਾਈ ਪ੍ਰਾਇਓਰਟੀ ਜ਼ੋਨ 'ਚ ਆਉਂਦੀਆਂ CDFA ਦੀ, ਵੀ ਦੇ ਅੰਡਰ ਸਰਵਡ, ਅੰਡਰ ਨਿਊਟ੍ਰੀਸ਼ਨ, ਜਿਹੜੇ ਜਿੰਨੇ ਵੀ ਉਹਨਾਂ ਦੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ ਦੇ KPIs ਹੈਗੇ ਜਿਵੇਂ ਉਹ ਦੇਖਦੇ ਚੀਜ਼ਾਂ ਨੂੰ, ਉਹ ਕਹਿੰਦੇ ਸੀ ਫਿਰ ਇਹ ਹਾਈ ਪ੍ਰਾਇਓਰਟੀ ਆਈਟਮ ਸਾਡੇ। ਸੋ ਹੁਣ ਉਹਨਾਂ ਨੇ ਛੇਤੀ ਗਵਰਨਰ ਆਫਿਸ ਨੂੰ ਪ੍ਰੈਜੈਂਟੇਸ਼ਨ ਹੋਊਗੀ, ਅਪਡੇਟ ਹੋਊਗੀ ਵੀ ਆਹ ਚੀਜ਼ਾਂ ਨੇ, ਵੀ ਨੀਡ ਟੂ ਫਾਈਂਡ ਅ ਸੋਲੂਸ਼ਨ ਫॉर। ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਇਕੱਲੀ ਸਟੇਟ ਦੀ ਬਸ ਦੀ ਗੱਲ ਤਾਂ ਹੈ ਨਹੀਂ, ਵੀ ਨੀਡ ਟੂ ਇਨਵੋਲਵ USDA। ਤਾਂ ਹੀ ਮੈਂ ਤੁਹਾਨੂੰ ਮੈਂ ਕਈ ਦਿਨਾਂ ਦਾ ਪੁਸ਼ ਕਰ ਰਿਹਾ ਸੀ ਕਿ USDA ਨੀਡਸ ਟੂ ਸਿਟ ਇਨ ਦਿਸ ਮੀਟਿੰਗ, ਤੇ ਵੀ ਐਜ਼ ਅ ਕਲੈਕਟਿਵਲੀ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ ਉਹ ਲੈਣ ਲਈ, ਜਾਂ ਜਿੰਨਾ ਰੈਵਨਿਊ ਲਾਸ ਹੋਣਾ ਕੀ ਕਰਨਾ ਪੈਣਾ। ਮੈਂ ਖੁਦ ਤਾਂ ਚਲੋ ਸਾਡੇ ਕੋਲ ਡੇਟਾ ਨਹੀਂ ਹੈਗਾ ਵੀ ਅਸੀਂ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਦੱਸ ਸਕਦੇ ਵੀ ਸਾਡੀ ਤਾਂ ਇਹੀ ਜ਼ਿੰਮੇਵਾਰੀ ਹੈ। ਸੋ ਕਾਫੀ ਡਿਟੇਲ 'ਚ ਮੀਟਿੰਗ ਸੀਗੀ, ਤੇ ਇੰਨੇ ਹਾਈ ਪ੍ਰੋਫਾਈਲ ਬੰਦੇ ਇੱਕ ਟੇਬਲ ਤੇ ਬੈਠਣੇ ਆਪਣੇ ਨਾਲ, ਇਹ ਵੀ ਬਹੁਤ ਵੱਡੀ ਅਚੀਵਮੈਂਟ ਸੀ। ਪਹਿਲਾਂ ਸ਼ਰਮਾ ਜੀ ਨੂੰ ਦੱਸ ਕੇ ਹਟੇ ਹਾਂ ਵੀ 4 ਸਾਲ ਲੱਗ ਗਏ ਸਿਰਫ ਇਸ ਟੇਬਲ ਤੇ ਬੈਠਣ ਨੂੰ। ਏਦਾਂ ਹੀ ਸਹੀ ਗੱਲ ਹੈ। ਤੇ ਇਹ 4 ਸਾਲਾਂ ਦੀ ਮਿਹਨਤ ਇੱਥੇ ਲੈ ਕੇ ਆਈ ਹੈ ਸਾਰਿਆਂ ਦੀ, ਇਕੱਲੀ ਸਾਡੀ ਨਹੀਂ, ਜਿੰਨੇ ਵੀ ਸਾਡੇ ਮੈਂਬਰਸ ਨੇ ਕਮਿਊਨਿਟੀ ਦੇ ਜਾਂ ਜਿੰਨੇ ਪੱਗ ਦੇ ਮੈਂਬਰਸ ਨੇ, ਤੇ ਜਿੰਨੇ ਵੀ ਨਾਲ ਸਪੋਰਟ ਫੰਕਸ਼ਨ ਹੈ ਜਿਵੇਂ ਤੁਸੀਂ ਆ ਜਾਂ ਕੋਈ ਹੋਰ ਵੀ ਸਾਨੂੰ ਯੂਨੀਵਰਸਿਟੀਆਂ ਤੋਂ ਵੀ ਹੈਲਪ, ਸਾਰਿਆਂ ਦੀ ਕਲੈਕਟਿਵ ਐਫਰਟ ਲੱਗੀ 4 ਸਾਲ ਤਾਂ ਜਾ ਕੇ ਟੇਬਲ ਤੇ ਬੈਠਣ ਦਾ ਮੌਕਾ ਮਿਲਿਆ। ਹੁਣ ਉਹਨਾਂ ਨੂੰ ਪ੍ਰੋਬਲਮ ਦੱਸੀ ਆਪਣੀ, ਹੁਣ ਇਹਦੇ ਤੇ ਕੀ ਐਕਸ਼ਨ ਹੁੰਦੇ ਉਹ ਗਾਂਹ ਵਾਲੇ ਸਟੈਪ ਹੋਣਗੇ। ਜੀ ਬਿਲਕੁਲ, ਨਹੀਂ ਬਿਲਕੁਲ ਅਰਸ਼ਦੀਪ ਸਿੰਘ, ਵਕਤ ਲੱਗਦਾ ਆ ਰੈਕੋਗਨਾਈਜ਼ ਹੋਣ ਨੂੰ, ਤੇ ਰੈਕੋਗਨਾਈਜ਼ ਹੋਣ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਉਸ ਪਾਲਿਸੀ ਵਾਲੀ ਥਾਂ ਦੇ ਉੱਤੇ ਜਿਹੜਾ ਉਹ ਬੈਠਣ ਦੇ ਲਈ। ਪਰ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਆਪ ਮੰਨਦੇ ਆ ਵੀ ਇਹਨਾਂ ਦੇ ਕੋਲ ਕੋਈ ਉਪਾਅ ਨਹੀਂ ਹੈਗੇ ਜਾਂ ਕੋਈ ਸੋਲਿਊਸ਼ਨ ਜਿਹੜੇ ਉਹ ਨਹੀਂ ਹੈਗੇ, ਫਿਰ ਇੱਥੇ ਹੁਣ ਜੇ ਆਪਾਂ ਫਿਰ ਸਰਕਾਰ ਵੱਲ ਵੀ ਤੱਕਦੇ ਰਹੀਏ, ਉਹਦੇ ਵਿੱਚ ਵੀ ਆਪਣੀ ਕਿਤੇ ਨਾ ਕਿਤੇ ਫਿਰ ਉਹ ਸਮਾਰਟਨੈਸ ਨਹੀਂ ਆ ਵੀ ਆਪਾਂ ਉਹਨਾਂ ਵੱਲ ਹੀ ਮੂੰਹ ਤੱਕ ਕੇ ਬੈਠੇ ਰਹੀਏ ਵੀ ਇਹ ਕੁਛ ਕਰਨਗੇ। ਐਜ਼ ਏ ਫਾਰਮਰ ਜਦੋਂ ਹੁਣ ਤੁਸੀਂ ਦੇਖਦੇ ਆ, ਜਾਂ ਐਜ਼ ਏ ਸੰਸਥਾ ਜਦੋਂ ਤੁਸੀਂ ਦੇਖਦੇ ਆ, ਤੁਸੀਂ ਕੀ ਸਲਾਹ ਦਿੰਦੇ ਆ ਹੁਣ ਆਪਣੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਇਹ ਜਿਹੜੀ 1.5 ਮਿਲੀਅਨ ਜ਼ਮੀਨ ਜਿਹੜੀ ਆ ਫੈਲੋ ਹੋਣ ਦੀ ਕਗਾਰ ਤੇ ਆ, ਜਾਂ ਉੱਥੇ ਪਾਣੀ ਨਹੀਂ ਮਿਲਣਾ, ਫਿਰ ਉਹਨਾਂ ਨੂੰ ਤੁਹਾਡੇ ਵੱਲੋਂ ਪਰਸਨਲੀ ਜਾਂ ਤੁਹਾਡੀ ਸੰਸਥਾ ਵੱਲੋਂ ਕੀ ਸਲਾਹ ਹੈਗੀ ਆ ਵੀ ਉਹ ਕੀ ਕਰਨ? ਦੇਖੋ, ਇਹ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਹੈ ਨਾ। ਇਹ ਕੁਐਸਚਨ ਤੇ ਉਦੋਂ ਵੀ ਉੱਥੇ ਡਿਬੇਟ ਹੋਈ ਹੈ ਨਾ। ਅਸੀਂ ਜਸਵੀਰ ਸਿੱਧੂ ਨੇ ਕੁਐਸਚਨ ਪੁੱਛਿਆ ਸੀਗਾ ਵੀ ਤੁਸੀਂ ਲੈਂਡ ਸਾਨੂੰ ਮਾਰਕ ਕਰਕੇ ਕਿਉਂ ਨਹੀਂ ਦੱਸੀ 4 ਸਾਲ ਪਹਿਲਾਂ ਵੀ ਆਹ ਲੈਂਡ ਡਿਵੈਲਪ ਨਾ ਕਰੇ। ਵੀ ਰეკਮੈਂਡ ਤਾਂ ਕਰ ਸਕਦੇ ਜੇ, ਲੀਗਲੀ ਤੁਸੀਂ ਕਹਿ ਨਹੀਂ ਸਕਦੇ, ਸਾਨੂੰ ਫੋਰਸ ਨਹੀਂ ਕਰ ਸਕਦੇ ਵੀ ਜੇ ਅਗਲੇ ਨੇ ਕਰਨੀ ਹੈ ਤਾਂ ਕਰ ਲਵੇ, ਹੈ ਨਾ। ਸਹੀ ਗੱਲ। ਘੱਟੋ-ਘੱਟ ਸਾਨੂੰ ਦੱਸੋ ਤਾਂ ਸਹੀ, ਤੁਸੀਂ ਅੱਜ ਵੀ ਨਹੀਂ ਦੱਸ ਸਕਦੇ। ਸੋ ਸਾਡੀਆਂ 2 ਪ੍ਰੋਬਲਮ ਨੇ, ਇੱਕ ਤਾਂ ਜਿਹੜਾ ਤੁਸੀਂ ਸਾਨੂੰ ਦੱਸਿਆ ਨਹੀਂ, ਅਸੀਂ ਆਲਰੇਡੀ ਡੈਮੇਜ ਕਰ ਲਿਆ, ਤੇ ਦੂਜਾ ਅਸੀਂ ਕਰੀ ਜਾਂਦੇ, ਅਸੀਂ ਫੇਰ ਵੀ ਪੈਸੇ ਇਨਵੈਸਟ ਕਰੀ ਜਾਂਦੇ। ਤੇ ਮੈਂ ਉਹਨਾਂ ਨੂੰ ਐਗਜ਼ਾਮਪਲ ਇਹ ਦਿੱਤੀ ਸੀਗੀ ਵੀ ਅੱਜ ਵੀ ਜੇ ਮੰਨ ਲਓ ਵੈਸਟਲੈਂਡ ਦੇ ਵਿੱਚ 100 ਏਕੜ ਵਾਈਟ ਲੈਂਡ ਆ ਜਿੱਥੇ ਕੋਈ ਪਾਣੀ ਦਾ ਸਕੋਪ ਨਹੀਂ ਗਾ, ਉੱਥੇ ਮੈਨੂੰ USDA ਨੇ, NRCS ਨੇ ਅੱਜ ਵੀ ਇਰੀਗੇਸ਼ਨ ਸਿਸਟਮ ਫੰਡ ਕਰ ਦੇਣਾ ਅੱਧੋਂ ਜ਼ਿਆਦਾ ਪੈਸੇ, 60 ਤੋਂ 70%। ਇਹ ਤਾਂ ਫਿਰ ਦੋਗਲਾਵੰਤੀ ਹੋ ਗਈ ਨਾ ਉਹਨਾਂ ਦੀ। ਮੈਂ ਕਿਹਾ ਟੋਟਲ ਕੰਟਰਡਿਕਸ਼ਨ ਹੋ ਗਈ। ਇੱਕ CDFA ਸਟੇਟ ਕਹਿ ਰਿਹਾ ਵੀ ਇੱਥੇ ਪਾਣੀ ਨਹੀਂ ਹੈਗਾ, ਤੇ ਫੈਡਰਲ ਸਾਨੂੰ ਉਸ ਲਈ ਗ੍ਰਾਂਟ ਦੇ ਰਹੀ ਹੈ ਵੀ ਤੁਸੀਂ ਇੱਥੇ ਇਨਵੈਸਟ ਕਰਕੇ ਡਿਵੈਲਪ ਕਰਨਾ। ਮੈਂ ਕਿਹਾ ਇਹ ਨਹੀਂ ਆ ਵੀ ਉਹ ਗਲਤ ਆ ਜਾਂ ਤੁਸੀਂ ਸਹੀ ਆ ਜਾਂ ਉਹ ਗਲਤ। ਮੈਂ ਕਹਿੰਦਾ ਜਿਹੜਾ ਪੁਆਇੰਟ ਇੱਥੇ ਇਹ ਆ ਵੀ ਤੁਸੀਂ ਯੂ ਆਰ ਨਾਟ ਵਰਕਿੰਗ ਇਨ ਟੈਂਡਮ, ਲਾਈਕ ਦੋਨੇ ਜਣੇ ਆਪ ਸਾਈਲੋਸ, ਸਾਰੇ ਜਣੇ ਆਪਦੇ ਲੱਗੇ ਹੋਏ ਆ, ਕਿਸੇ ਨੂੰ ਗਰੋਥ ਦੀ ਫਿਕਰ ਨਹੀਂ। ਬਟ 2 wrongs doesn't make it right, 2 ਗਲਤ ਮਿਲ ਕੇ ਇੱਕ ਸਹੀ ਨਹੀਂ ਹੁੰਦਾ, ਦੋਨੋਂ ਹੀ ਗਲਤ ਹੋ ਗਿਆ। ਤੇ ਹਾਂ ਬਿਲਕੁਲ ਸਹੀ ਗੱਲ। ਤੇ ਮੈਂ ਉਹਨੂੰ ਕਿਹਾ ਸੀ ਵੀ ਗਰੋਅਰਸ ਨੂੰ ਕੋਈ ਨਹੀਂ ਪੁੱਛ ਰਿਹਾ ਹੈ ਨਾ, ਗਰੋਅਰਸ ਐਂ ਜਿਵੇਂ ਚੇਨ ਦੇ ਐਂਡ ਤੇ ਆ ਜਾਂਦਾ, ਸੋ ਐਂਡ ਤੇ ਸਾਰਾ ਲਾਸ ਨੂੰ ਝੱਲਣਾ ਪੈਂਦਾ। ਤੇ ਉਦੋਂ ਅਸੀਂ ਜਦੋਂ ਇਹੀ ਪੁੱਛੀ ਸੀਗੀ ਵੀ ਤੁਸੀਂ ਤੁਹਾਨੂੰ ਸਾਨੂੰ ਕੀ ਰეკਮੈਂਡੇਸ਼ਨ ਤੁਸੀਂ ਦੱਸੋ, ਸਟੇਟ ਤੋਂ ਹੋਣੀ ਚਾਹੀਦੀ ਹੈ ਸਾਨੂੰ ਰეკਮੈਂਡੇਸ਼ਨ, ਹੈ ਨਾ। ਹੁਣ ਜਿਹੜਾ ਤੁਸੀਂ ਦੂਜਾ ਇਹਦਾ ਕੁਐਸਚਨ ਦਾ ਪਾਰਟ ਹੈ ਵੀ ਅਸੀਂ ਕੀ ਦੱਸਦੇ ਹਾਂ, ਅਸੀਂ ਦੇਖੋ ਆਪਦੇ ਗਰੋਅਰਸ ਨੂੰ ਬਹੁਤ ਚਿਰ ਹੋ ਗਿਆ ਰੌਲਾ ਪਾ ਰਹੇ ਹਾਂ ਵੀ ਐਸ ਏਰੀਏ ਦੇ ਵਿੱਚ $1 ਵੀ ਇਨਵੈਸਟ ਨਾ ਕਰੋ। ਤੇ ਮੈਂ ਉਦੋਂ ਉਹਨਾਂ ਨੂੰ ਸਿੱਧਾ ਹੀ ਸੈਕਟਰੀ ਨੂੰ ਇਹ ਕਿਹਾ ਸੀਗਾ, ਮੈਂ ਕਿਹਾ ਵੀ we did not get any information, but I'm telling you what we tell our growers. We told our growers not to invest even a single penny in the whole 5 counties right now. Now everybody's on hold, है ना।
ਮੈਂ ਕਿਹਾ ਇਨਵੈਸਟ ਨਹੀਂ ਕਰ ਰਹੇ, ਜਿੰਨਾ ਪੈਸਾ ਅਸੀਂ ਇਨਵੈਸਟ ਕਰ ਰਹੇ ਸੀ ਅਸੀਂ ਸਾਰਾ ਰੋਕਿਆ ਹੈ, ਕਿਉਂਕਿ ਸਾਨੂੰ ਜਿਹੜਾ ਇਨਵੈਸਟਮੈਂਟ ਆ ਉਹਦੀ ਫਿਕਰ ਪਈ ਅਸੀਂ ਹੋਰ ਕਿਉਂ ਇਨਵੈਸਟ ਕਰਾਂਗੇ, ਹੈ ਨਾ। ਹਲਦੀ 'ਚ ਤੇਲ ਸੁੱਟਣ ਵਾਲੀ ਗੱਲ ਹੋ ਜਾਣੀ ਹੈ ਜੇ ਆਪਾਂ ਹੋਰ ਇਨਵੈਸਟ ਕਰਦੇ ਹਾਂ ਤਾਂ ਉਹਦੇ ਵਿੱਚ। ਹਾਂਜੀ, ਤੇ ਦੂਜੀ ਗੱਲ ਅਸੀਂ ਆਪਦੇ ਗਰੋਅਰਸ ਨੂੰ ਇਹ ਦੱਸਦੇ ਹਾਂ ਵੀ ਤੁਸੀਂ ਨਾ ਆਪਦਾ ਜਿਹੜਾ ਬਿਜ਼ਨਸ ਮਾਡਲ ਆ, ਜਾਂ ਕਈ ਗਰੋਅਰਸ ਦੀ ਕਾਲ ਹੁੰਦੀ, ਮੈਂ ਜਾ ਕੇ ਵੀ ਆਉਣਾ ਖੇਤਾਂ 'ਚ ਲੋਕਾਂ ਦੇ, ਉਹਨਾਂ ਨੂੰ ਕਹਿੰਦੇ ਆ ਵੀ ਜੇ ਮੰਨ ਲਓ ਕਿਸੇ ਦੇ 100 ਏਕੜ ਆ ਤਾਂ ਉਹਦਾ ਦੇਖ ਕੇ ਗਰੋ ਖੇਤ ਨੂੰ ਕਹੀਦਾ ਵੀ ਆਹ ਤੁਹਾਡੇ ਦਰਖਤ ਰਿਟਾਇਰਮੈਂਟ ਦੇ ਨੇੜੇ ਆ, ਹੈ ਨਾ, ਇਹ ਰੁੱਖ ਪੁਰਾਣੇ ਆ, ਤੁਸੀਂ ਇਹਨਾਂ ਨੂੰ ਰਿਟਾਇਰ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਇੱਥੇ ਪਾਣੀ ਦੀ ਸੇਵਿੰਗ ਹੋ ਜਾਵੇ, ਹੈ ਨਾ। ਤੁਸੀਂ ਇੱਥੇ ਕੁਛ ਇਨਵੈਸਟ ਨਾ ਕਰਿਓ, ਤੁਸੀਂ ਜਿਹੜੀ ਬਾਕੀ ਲੈਂਡ ਆ ਉਹਨੂੰ ਉਹਦੇ ਤੇ 32 ਇੰਚ ਪਾਣੀ ਲਾਓ ਜਿੱਥੇ 36 ਲਾਉਂਦੇ ਆ, ਲਾ ਕੇ ਦੇਖੋ ਕਿੰਨਾ ਕੁ ਇਫੈਕਟ ਪੈਂਦਾ ਯੀਲਡ ਤੇ। ਸੋ ਇਹ ਸਾਰੀਆਂ ਚੀਜ਼ਾਂ ਇਨ ਪੈਰਲਲ ਕੇਸ ਬਾਏ ਕੇਸ ਚੱਲੀ ਜਾਂਦੀਆਂ। ਜੀ, ਸੋ ਅਰਸ਼ਦੀਪ ਸਿੰਘ, ਗੱਲਬਾਤ ਨੂੰ ਆਪਾਂ ਇੱਦਾਂ ਹੀ ਜਿਹੜਾ ਉਹ ਜਾਰੀ ਰੱਖਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਜਿਹੜਾ ਉਹ ਚੱਲਦਾ ਰਹੇਗਾ।
ब्रेक तो बाद एक बारी फिर आप सब का स्वागत है। इस वक्त प्रोग्राम चल रहा है जी अपडेट फार्मिंग। मैं राजकनवीर सिंह जुड़े हुए ने मेरे नाल इस टाइम अर्शदीप सिंह जी ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ USDA NRCS ਵਾਲੇ ਜਿਹੜੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਮਿਲ ਕੇ ਆਪਾਂ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕਰਦੇ ਆ ਤੇ ਪੱਗ ਵਾਲਿਆਂ ਦਾ ਅਸੀਂ ਵਿਸ਼ੇਸ਼ ਧੰਨਵਾਦ ਵੀ ਕਰਦੇ ਆ। ਰੀਸੈਂਟਲੀ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਦੁਆਰਾ ਕਰਵਾਇਆ ਗਿਆ ਪ੍ਰੋਗਰਾਮ ਸੰਦਲੀ ਪੈੜਾਂ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਇਨਾਮ ਸੀਗੇ ਖੇਡਾਂ ਦੇ ਜੇਤੂਆਂ ਦੇ ਇਨਾਮਾਂ ਨੂੰ ਜਿਹੜਾ ਉਹ ਸਪਾਂਸਰ ਕੀਤਾ। ਅਸੀਂ ਪੱਗ ਵਾਲਿਆਂ ਦਾ ਉਸ ਦੇ ਲਈ ਵੀ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਨਾਲ ਧੰਨਵਾਦ ਕਰਦੇ ਹਾਂ। ਅਰਸ਼ਦੀਪ ਸਿੰਘ, ਅਗਲੀਆਂ ਜਿਹੜੀਆਂ ਉਹ ਗੱਲਾਂ ਦੇ ਵੱਲ ਵਧੀਏ, ਜਿੱਦਾਂ ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਤੁਹਾਡੀਆਂ ਮੀਟਿੰਗਸ ਹੋਈਆਂ, ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਹੁਣ ਦੱਸਿਆ ਗਿਆ। ਹੁਣ ਓਬਵੀਅਸਲੀ ਕੋਈ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਹੁਣ ਕਿਸਾਨਾਂ ਦੇ ਇਸ਼ੂਜ਼ ਦਾ ਪਤਾ ਨਹੀਂ ਆ ਵੀ ਉਹਨਾਂ ਨੂੰ ਕੀ ਮਸਲੇ ਆ, ਕਿੱਦਾਂ ਆ, ਤੇ ਉਹ ਤੁਹਾਡੇ ਵੱਲ ਦੇਖ ਰਹੇ ਆ, ਸਟੇਟ ਵੱਲ, USDA ਵੱਲ ਦੇਖ ਰਹੇ ਆ ਵੀ ਭਾਈ ਤੁਸੀਂ ਕੀ ਸੋਲਿਊਸ਼ਨ ਦਿੰਦੇ ਆ, ਕੀ ਜਿਹੜਾ ਉਹ ਕਰਦੇ ਆ ਤਾਂ ਜੋ ਕੋਈ ਅਗਲੇ ਉਹ ਆਪਣਾ ਹੱਲ ਲੱਭ ਸਕਣ ਜਾਂ ਵਿਕਲਪ ਜਿਹੜਾ ਆ ਉਹ ਕਰ ਸਕਣ। ਹੁਣ ਨਾਲ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਪਿਛਲੇ ਹਿੱਸੇ 'ਚ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਗ੍ਰਾਂਟਸ ਵੀ ਵਗੈਰਾ ਦੀ ਗੱਲ ਕੀਤੀ ਸੀ। ਸੋ ਰਾਈਟ ਨਾਓ ਜਿਹੜੇ ਇਸ ਟਾਈਮ ਜਿਨ੍ਹਾਂ ਨੇ ਡਿਵੈਲਪ ਕੀਤੀਆਂ ਹੋਈਆਂ ਲੈਂਡ, ਜਿਨ੍ਹਾਂ ਦੀ ਕਿਸਾਨੀ ਚੱਲ ਰਹੀ ਆ, ਉਹਨਾਂ ਦੇ ਲਈ ਕੋਈ ਗ੍ਰਾਂਟਸ ਇਸ ਟਾਈਮ ਅਵੇਲੇਬਲ ਆ ਜੇ ਹੈਗੀਆਂ, ਤੇ ਕਿਹਨਾਂ ਦੀਆਂ ਜਿਹੜੀਆਂ ਡੈਡਲਾਈਨਸ ਜਾਂ ਡੇਟਸ ਆ ਉਹ ਆ ਰਹੀਆਂ? ਹਾਂਜੀ, ਦੇਖੋ ਜੇ ਆਪਾਂ ਗ੍ਰਾਂਟਸ ਦੀ ਗੱਲ ਕਰੀਏ ਰਾਜਕਰਨ, ਤੇ ਜਿਹੜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਜ਼ਿਆਦਾ ਡਿਪਾਰਟਮੈਂਟਸ ਦਾ ਜਿਹੜਾ ਫਿਸਕਲ ਈਅਰ ਆ ਉਹ 1 ਅਕਤੂਬਰ ਨੂੰ ਸ਼ੁਰੂ ਹੁੰਦਾ ਹੈ। ਬਿਲਕੁਲ। ਸੋ ਜਿੰਨਾ ਵੀ ਰੀਸੈਟ ਹੋਣਾ ਹੁੰਦਾ ਉਹ ਰੀਸੈਟ ਹੋ ਜਾਂਦਾ 1 ਅਕਤੂਬਰ ਨੂੰ। ਤੇ ਇਸ ਵਾਰ 1 ਅਕਤੂਬਰ ਇਸ ਕਰਕੇ ਵੀ ਇੰਪੋਰਟੈਂਟ ਆ, ਜਿਨ੍ਹਾਂ ਨੇ USDA ਦੀਆਂ ਗ੍ਰਾਂਟਸ ਵਗੈਰਾ ਅਪਲਾਈ ਕਰਨੀਆਂ ਉਹ ਨਵੇਂ ਫਾਰਮ ਬਿੱਲ 'ਚ ਆਉਂਦੀਆਂ ਨੇ, ਕਿਉਂਕਿ ਕਈ ਵਾਰ ਸਾਡੇ ਤੇ ਲਿਮਿਟ ਹੁੰਦੀਆਂ ਵੀ 5 ਸਾਲਾਂ ਇੱਕ ਬਿੱਲ 'ਚ ਤੁਸੀਂ ਇੰਨੇ ਪੈਸੇ ਲੈ ਸਕਦੇ ਆ। ਜਿਵੇਂ ਇਕੁਇਪ ਇੱਕ ਪ੍ਰੋਗਰਾਮ ਆ NRCS ਦਾ, ਉਹਦੇ 'ਚ ਮੈਂ ਜੇ ਨਹੀਂ ਗਲਤ ਤਾਂ $4.5 ਲੱਖ ਦੀ ਮੈਕਸੀਮਮ ਕੈਪ ਹੁੰਦੀ ਆ, ਤੁਸੀਂ 5 ਸਾਲਾਂ ਜਿਹੜਾ ਲੈ ਸਕਦੇ ਹੋ। ਬਟ ਉਹ ਰੀਸੈਟ ਹੋ ਗਈ ਹੁਣ 1 ਅਕਤੂਬਰ ਨੂੰ, ਕਿਉਂਕਿ ਆਪਾਂ ਨਵੇਂ ਫਾਰਮ ਬਿੱਲ ਹਜੇ ਚਲੋ ਹੋਇਆ ਨਹੀਂ ਹੋਇਆ, ਬਟ ਆਪਣੀ ਉਹ ਲਿਮਿਟ ਰੀਸੈਟ ਹੋ ਗਈ। ਤੇ ਆਪਾਂ ਜਿਨ੍ਹਾਂ ਨੂੰ ਪਹਿਲਾਂ ਇਸ ਕਰਕੇ ਡਿਨਾਏ ਹੋਏ ਨੇ ਵੀ ਉਹਨਾਂ ਦੀ ਲਿਮਿਟ ਰੀਚ ਹੋਈ ਸੀ ਪਿਛਲੇ 1 ਜਾਂ 2 ਸਾਲ 'ਚ, ਉਹ ਹੁਣ ਦੁਬਾਰਾ ਸਾਰੀਆਂ ਗ੍ਰਾਂਟਸ ਅਪਲਾਈ ਕਰ ਸਕਦੇ ਆ 1 ਅਕਤੂਬਰ ਤੋਂ। ਤੇ ਉਵੇਂ ਹੀ ਜਿਵੇਂ ਬਾਕੀ ਜਿੰਨੇ ਵੀ FSA ਦੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਸੇਮ ਹੀ ਉਹਨਾਂ ਦੇ ਜਿਹੜੀਆਂ ਕੰਡੀਸ਼ਨਸ ਨੇ ਉਹ ਹੈਗੀਆਂ ਨੇ, ਹੈ ਨਾ। ਤੇ ਜਿਹੜੀਆਂ ਗ੍ਰਾਂਟਸ ਅਪਲਾਈ ਕਰ ਸਕਦੇ ਆ, ਜਿਹੜੀਆਂ ਨਾਰਥ ਤੇ ਕੋਸਟ ਤੇ ਜਿਹੜੇ ਗਰੋਅਰ ਖੇਤੀ ਕਰਦੇ ਨੇ ਉਹਨਾਂ ਲਈ ਸਵੀਪ ਦੀ ਗ੍ਰਾਂਟ ਓਪਨ ਆ। ਕਾਫੀ ਬਲਾਕ ਗ੍ਰਾਂਟ ਰੈਸੀਪੀਐਂਟ ਨੇ ਜਿਹੜੇ ਸਵੀਪ ਦੀ ਗ੍ਰਾਂਟ ਹੁਣ ਅਪਲਾਈ ਕਰ ਸਕਦੇ ਆ ਜਾਂ ਅਗਲੇ ਕੁਆਟਰ 'ਚ ਕਰ ਸਕਦੇ ਆ। ਉਹਨਾਂ ਲਈ ਟਾਈਮ ਆ ਹੁਣ ਜਿਨ੍ਹਾਂ ਨੇ ਵੀ ਅਪਲਾਈ ਕਰਨੀ ਹੈ। ਜਿਵੇਂ ਸੈਕਰਾਮੈਂਟੋ ਤੋਂ ਨਾਰਥ ਸਵੀਪ ਗ੍ਰਾਂਟਸ ਓਪਨ ਹੋਣਗੀਆਂ ਹਜੇ ਵੀ ਸਾਰੀਆਂ, ਠੀਕ ਹੈ ਜੀ। ਤੇ ਸਿਮਿਲਰ ਹੀ ਕੋਸਟ 'ਤੇ ਜੇ ਕੋਈ ਖੇਤੀ ਕਰਦਾ ਤਾਂ ਉੱਧਰਲੇ ਪਾਸੇ ਵੀ ਸਵੀਪ ਵਾਲੀਆਂ ਐਪਲੀਕੇਸ਼ਨਾਂ ਹਜੇ ਐਕਟਿਵ ਹੋਣਗੀਆਂ। ਇਹ ਤਾਂ ਹੈਗੀਆਂ ਸਟੇਟ ਦੀਆਂ ਗ੍ਰਾਂਟਸ ਹੈ ਨਾ ਵੱਡੀਆਂ। ਤੇ ਜੇ ਆਪਾਂ ਸਟੇਟ ਦੀ ਗੱਲ ਕਰੀਏ ਹੈਲਥੀ ਸੋਇਲ ਦੀ, ਤਾਂ ਹੈਲਥੀ ਸੋਇਲ ਦੀਆਂ ਗ੍ਰਾਂਟਸ ਬਹੁਤ ਜ਼ਿਆਦਾ ਓਪਨ ਨੇ ਜੇ ਕੋਈ ਕਰਨਾ ਚਾਹੁੰਦਾ, ਹੈ ਨਾ। ਕਾਫੀ ਜ਼ਿਆਦਾ ਬਲਾਕ ਗ੍ਰਾਂਟ ਰੈਸੀਪੀਐਂਟ ਨੂੰ ਪੈਸੇ ਮਿਲੇ ਸੀ, ਜਿੰਨੀ ਕਿ ਸਾਡੀ ਗੱਲਬਾਤ ਹੁੰਦੀ ਹੈ ਇਹਨਾਂ ਨਾਲ। ਕਿਉਂਕਿ ਦੇਖੋ ਜੇ ਹਰੇਕ ਬਲਾਕ ਗ੍ਰਾਂਟ ਨੂੰ ਮਿਲਾ, ਜੇ ਮੈਂ ਨਹੀਂ ਗਲਤ ਗਾ ਤਾਂ $5 ਮਿਲੀਅਨ ਮਿਲਿਆ ਹੋਇਆ ਤੇ 12-13 ਜਣਿਆਂ ਨੂੰ ਮਿਲਿਆ, ਹੈ ਨਾ। ਸੋ $60-65 ਮਿਲੀਅਨ ਉੱਥੇ ਹੋਇਆ ਹੋਇਆ ਡਿਸਟਰੀਬਿਊਟ, ਤੇ ਉਹਨਾਂ ਨੇ $4 ਮਿਲੀਅਨ ਹਰੇਕ ਬਲਾਕ ਗ੍ਰਾਂਟ ਰੈਸੀਪੀਐਂਟ ਨੇ ਗਰੋਅਰਸ ਨੂੰ ਦੇਣਾ। $1 ਮਿਲੀਅਨ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਕਾਸਟ ਜਾਂ TA ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਉਹਦੇ 'ਚ ਆ ਜਾਂਦਾ। ਉਸ 4 ਮਿਲੀਅਨ 'ਚੋਂ 25% ਆਪਣੇ ਰਾਖਵੇਂ ਆ, ਹਿਸਟੋਰੀਕਲੀ ਅੰਡਰਸਰਵਡ ਕਹਿ ਲਓ ਜਾਂ ਸਟੇਟ ਦੀ ਭਾਸ਼ਾ 'ਚ ਸੋਸ਼ਲੀ ਡਿਸਐਡਵਾਂਟੇਜ ਫਾਰਮਰਸ ਐਂਡ ਰੈਂਚਰਸ ਕਹਿ ਲਓ, SDFR, ਹੈ ਨਾ। ਠੀਕ ਹੈ। ਇਹ ਫੰਡਸ ਬਹੁਤ ਅਵੇਲੇਬਲ ਆ, ਲਗਭਗ ਹਰੇਕ ਬਲਾਕ ਗ੍ਰਾਂਟ ਰੈਸੀਪੀਐਂਟ ਕੋਲ ਹੈਗੇ ਆ। ਕੁਛ ਕੁ ਕਰ ਗਏ ਕੈਪ, ਜਿਨ੍ਹਾਂ ਨੇ ਜਿੰਨੇ ਵੰਡਣੇ ਸੀ ਉਹ ਉਹਨਾਂ ਨੇ ਫਸਟ ਰਾਊਂਡ 'ਚ ਉਹਨਾਂ ਦੇ ਕੰਪਲੀਟ ਹੋ ਗਏ। ਬਟ ਹਜੇ ਵੀ ਮੌਕਾ ਹੈਗਾ ਵੀ ਜੇ ਕੋਈ ਹੈਲਥੀ ਸੋਇਲ ਦੀ ਗ੍ਰਾਂਟ ਅਪਲਾਈ ਕਰਨੀ ਚਾਹੁੰਦਾ, ਜਿਹਦੇ 'ਚ ਤੁਹਾਨੂੰ ਕੰਪੋਸਟ, ਕਵਰ ਕ੍ਰਾਪਸ ਜਾਂ ਹੈਜਰੋ ਜਾਂ ਜਿੰਨੀਆਂ ਵੀ ਸੋਇਲ ਦੇ ਰਿਲੇਟਡ ਪ੍ਰੈਕਟਿਸਿਸ ਹੁੰਦੀਆਂ ਨੇ ਉਹ ਤੁਸੀਂ ਸਾਰੀਆਂ ਕੁਆਲੀਫਾਈ ਕਰ ਜਾਂਦੀਆਂ ਨੇ। ਤੇ ਅੱਡ-ਅੱਡ ਬਲਾਕ ਗ੍ਰਾਂਟ ਰੈਸੀਪੀਐਂਟਸ ਦੇ ਅੱਡ-ਅੱਡ ਲਿਮਿਟਸ ਨੇ, ਬਟ CDA ਫਿਰ ਦੀ ਇੰਸਟਰਕਸ਼ਨਸ ਅਕੋਰਡਿੰਗ ਤੁਸੀਂ ਅਪ ਟੂ $200,000 ਇੱਕ ਗ੍ਰਾਂਟ ਦੇ ਵਿੱਚ ਲੈ ਸਕਦੇ ਹੋ, ਠੀਕ ਹੈ ਜੀ।
ਇਹ ਲੋ ਹੈਂਗਿੰਗ ਫਰੂਟ ਆ, ਮੈਨੂੰ ਲੱਗਦਾ ਵੀ ਜਿਹੜੇ ਵੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਕਰ ਲੈਣਾ ਚਾਹੀਦਾ, ਕਿਉਂਕਿ ਸਵੀਪ 'ਚ ਕੰਪੀਟੀਸ਼ਨ ਬਹੁਤ ਹੋ ਜਾਂਦਾ, ਹੈਲਥੀ ਸੋਇਲ 'ਚ ਨਹੀਂ ਹੋਣਾ ਹੁੰਦਾ। ਓਕੇ, ਠੀਕ ਹੈ ਨਾ। ਤੇ ਸਵੀਪ ਦੀ ਵੀ ਓਪਨ ਆ ਤੇ ਹੈਲਥੀ ਸੋਇਲ ਦੀ, ਇਹ 2 ਗ੍ਰਾਂਟਸ ਓਪਨ ਨੇ ਜੇ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਸਟੇਟ ਦੇ। ਜਦੋਂ ਫੈਡਰਲ ਤੇ ਆਏ ਨੇ, ਜਿਵੇਂ ਆਪਾਂ ਦੱਸਿਆ ਵੀ 1 ਅਕਤੂਬਰ ਤੋਂ ਸਾਰਾ ਰੀਸੈਟ ਹੋਇਆ, ਫੈਡਰਲ ਦੀਆਂ ਜਿੰਨੀਆਂ ਟਰੈਕਟਰਸ ਦੀਆਂ ਗ੍ਰਾਂਟ ਹੁੰਦੀਆਂ ਨੇ ਜਾਂ ਕੋਈ ਜਿੰਨੀਆਂ ਵੀ ਆਪਾਂ ਇਕੁਇਪਟੇਸ਼ਨ ਇਰੀਗੇਸ਼ਨ ਸਿਸਟਮ ਲਾਉਣਾ ਹੈ ਨਾ, CSP ਜਾਂ ਜਿੰਨੇ ਵੀ ਉਹਨਾਂ ਦੇ ਪ੍ਰੋਗਰਾਮ ਨੇ ਉਹ ਓਪਨ ਨੇ ਹੁਣ ਸਾਰੇ। ਨਾਓ ਇਜ਼ ਦਾ ਬੈਸਟ ਟਾਈਮ ਟੂ ਅਪਲਾਈ, ਹੈ ਨਾ। ਤੇ ਉਹ 15 ਦਸੰਬਰ ਤੱਕ ਉਹ ਐਪਲੀਕੇਸ਼ਨਾਂ ਲੈਂਦੇ ਹੁੰਦੇ ਆ, 10 ਤੱਕ ਹੈ ਕੁਆਟਰ ਦੀਆਂ, ਤੇ ਉਹ ਆਪਾਂ ਨੂੰ ਲਾ ਦੇਣੀਆਂ ਚਾਹੀਦੀਆਂ। ਉਨੀ ਲੇਟ ਨਾ ਕਰੋ, ਜਿੰਨੀ ਪਹਿਲਾਂ ਲੱਗ ਜੇ ਉਨਾ ਹੀ ਵਧੀਆ, ਠੀਕ ਹੈ ਜੀ। ਇਹ ਤਾਂ ਹੈਗੀ ਗ੍ਰਾਂਟਸ ਦੀਆਂ। ਇੱਕ ਕਈ ਕਾਊਂਟੀ ਦੇ ਵਿੱਚ ਸਿਗਮਾ ਤੋਂ ਬਾਅਦ 'ਚ ਮਲਟੀ ਬੈਨੀਫਿਟ ਲੈਂਡ ਪਰਪਸਿੰਗ ਪ੍ਰੋਗਰਾਮ ਐਕਟਿਵ ਹੋਏ ਆ, ਇਹਨਾਂ ਗ੍ਰਾਂਟਸ ਮਿਲੀਆਂ ਹੋਈਆਂ ਨੇ। ਲਗਭਗ ਹਰੇਕ ਕਾਊਂਟੀ ਕੋਲ ਗ੍ਰਾਂਟ ਆ, ਕਾਊਂਟੀ ਡਿਸਟਰੀਬਿਊਟ ਕਰ ਰਹੀ ਹੈ ਇਹ ਗ੍ਰਾਂਟ, ਹੈ ਨਾ। ਜਿਵੇਂ ਉਦਾਹਰਨ ਦੇ ਤੌਰ 'ਤੇ ਜੇ ਆਪਾਂ ਮੰਡੇਰੇ ਕਾਊਂਟੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਮਤਲਬ ਸਭ ਤੋਂ ਜ਼ਿਆਦਾ $10 ਮਿਲੀਅਨ ਮਿਲਿਆ ਹੋਇਆ ਇਹਦੇ 'ਚ। ਤੇ ਉਹਨਾਂ ਨੇ $7 ਮਿਲੀਅਨ ਡਿਸਟਰੀਬਿਊਟ ਕਰਨਾ ਗਰੋਅਰਸ। ਜੇ ਤੁਸੀਂ ਕੋਈ ਵੈਲਿਡ ਪ੍ਰੋਜੈਕਟ ਲੈ ਆਓਗੇ ਤਾਂ $1 ਮਿਲੀਅਨ ਤੱਕ ਵੀ ਤੁਹਾਨੂੰ ਉਹ ਦੇ ਦੇਣਗੇ ਉਸ ਗ੍ਰਾਂਟ 'ਚ। ਸੋ ਵੈਲਿਡ ਪ੍ਰੋਜੈਕਟ ਦੇ ਵਿੱਚ ਦਾ ਮਤਲਬ ਕੀ ਹੈ, ਜਿਹੜੀ ਮਲਟੀਪਰਪਸ ਲੈਂਡ ਯੂਜ਼ ਦੇ ਵਿੱਚ? ਦੇਖੋ, ਇਹਦਾ ਜਿਹੜਾ ਮੇਨ ਇਨੀਸ਼ੀਏਟਿਵ ਤਾਂ ਇਹ ਸੀਗਾ ਵੀ ਪਾਣੀ ਦੀ ਯੂਜ਼ੇਜ ਘਟਾਈ ਜਾਵੇ, ਜਿਹੜੀ ਗਰਾਊਂਡ ਵਾਟਰ ਪੰਪਿੰਗ ਦੀ ਸੀ, ਉਹਦੀ ਥਾਂ ਤੇ ਕੁਝ ਹੋ ਸਕੇ। ਹਾਂ, ਤੇ ਕੁਆਲਿਟੀ ਪਾਣੀ ਦੀ, ਜਿੰਨੇ ਵੀ ਸਿਗਮਾ ਦੇ ਸਾਈਡ ਇਫੈਕਟ ਸੀ ਵੀ ਜੇ ਉਹਨਾਂ ਨੂੰ ਇਹ ਬੈਨੀਫਿਟ ਦੇ ਰਿਹਾ ਤਾਂ ਉਹ ਇਹ ਗ੍ਰਾਂਟਸ ਸਾਰੀਆਂ ਕੰਸੀਡਰ ਹੋ ਜਾਣੀਆਂ। ਜਾਂ ਤਾਂ ਤੁਸੀਂ ਪਾਣੀ ਦੀ ਆਪਦੀ ਐਫੀਸ਼ੀਐਂਸੀ ਵਧਾ ਲੈਂਦੇ ਆ, ਜਾਂ ਫਿਰ ਤੁਸੀਂ ਕੋਈ ਕ੍ਰੌਪ ਚੇਂਜ ਕਰ ਲੈਂਦੇ ਆ ਜਿੱਥੇ ਪਾਣੀ ਘੱਟ ਲੱਗਦਾ, ਜਾਂ ਤੁਸੀਂ ਰੀਚਾਰਜ ਬੇਸਨ ਬਣਾ ਲੈਂਦੇ ਆ ਕੋਈ, ਹੈ ਨਾ। ਤੇ ਜਾਂ ਕੋਈ ਤੁਸੀਂ ਸੋਲਰ ਲਾ ਲੈਂਦੇ ਆ, ਰੀਨਿਊਏਬਲ ਸੋਰਸਿਸ ਵੀ ਤੇ ਵੀ ਤੁਹਾਨੂੰ ਇਹ ਦੇ ਦਿੰਦੇ ਨੇ ਪੈਸੇ। ਸੋ ਇਹਨਾਂ 'ਚ ਤੁਸੀਂ ਕਾਊਂਟੀ ਆਫਿਸ ਫੋਨ ਕਰਕੇ ਆਪਦੇ ਪੁੱਛੋ, ਜਿਹੜੇ ਗਰੋਅਰਸ ਨੂੰ ਖਾਸ ਕਰਕੇ ਪਾਣੀ ਦਾ ਇਸ਼ੂ ਉਹਨਾਂ ਲਈ ਸਕੋਰਿੰਗ ਜ਼ਿਆਦਾ ਵੀ ਮਿਲ ਜਾਂਦੇ ਉਹਨਾਂ ਨੂੰ ਸਕੋਰ। ਵਾਈਟ ਲੈਂਡ ਹੋ ਗਈ ਜਾਂ ਜਿਵੇਂ ਜਾਂ ਜਿੱਥੇ ਪਾਣੀ ਜ਼ਿਆਦਾ ਡੂੰਘੇ ਨੇ, ਹੈ ਨਾ, ਜਾਂ ਜਿਨ੍ਹਾਂ ਨੂੰ ਪਾਣੀ ਦੀ ਕੁਆਲਿਟੀ ਦਾ ਇਸ਼ੂ ਬਣਦਾ, ਸਾਲਟ ਵਗੈਰਾ, ਉੱਥੇ ਪੈਸੇ ਥੋੜ੍ਹੇ ਇਹਦੇ 'ਚ, ਪਰ ਚਲੋ ਜਿੰਨੇ ਹੈਗੇ ਉਹਨੇ ਲੈਣੇ ਚਾਹੀਦੇ ਆ, ਹੈ ਨਾ। ਤੇ ਉਹ ਤੁਸੀਂ ਆਪਦੀ ਕਾਊਂਟੀਜ਼ ਨੂੰ ਫੋਨ ਕਰਕੇ ਪੁੱਛ ਸਕਦੇ ਹੋ। ਤੇ ਪ੍ਰੋਗਰਾਮ ਦਾ ਨਾਂ ਇਹ MLRP ਕਹਿੰਦੇ ਆ, ਮਲਟੀ ਬੈਨੀਫਿਟ ਲੈਂਡ ਰੀਪਰਪਸਿੰਗ ਪ੍ਰੋਗਰਾਮ, ਸਟੇਟ ਦਾ ਪ੍ਰੋਗਰਾਮ ਹੈ, ਠੀਕ ਹੈ ਜੀ। ਠੀਕ ਹੈ। ਸੋ ਇੱਕ ਜਿਹੜੀ ਮੈਂ ਜਾਂਦਾ ਅਖੀਰ 'ਚ ਦੱਸਦੀ ਆਪਾਂ, ਜਿਹੜੀ ਹੋਰ ਜਿਹੜੀ ਵੱਡੀ ਮੇਜਰ ਗ੍ਰਾਂਟ ਆ ਉਹ ਹੈਗੀ ਰੀਪ ਦੀ, ਹੈ ਨਾ, ਰੀਨਿਊਏਬਲ ਐਨਰਜੀ ਐਫੀਸ਼ੀਐਂਸੀ ਪ੍ਰੋਗਰਾਮ ਆ USDA ਦਾ, ਹੈ ਨਾ। ਇਹ ਰੂਰਲ ਡਿਵੈਲਪਮੈਂਟ ਅੰਡਰ ਆਉਂਦਾ। ਤੇ ਮੇਰੀ ਰੀਸੈਂਟਲੀ ਜਿਹੜੀ ਰੂਰਲ ਡਿਵੈਲਪਮੈਂਟ ਦੀ ਕੈਲੀਫੋਰਨੀਆ ਡਾਇਰੈਕਟਰ ਆ, ਉਹਦੇ ਨਾਲ ਵੀ 1-on-1 ਕਨਵਰਸੇਸ਼ਨ ਹੋਈ ਹੈ। ਤੇ ਉਹਨੇ ਕਾਫੀ ਇਨਕਰੇਜ ਕੀਤਾ ਸੀਗਾ ਵੀ ਤੁਸੀਂ ਆਪਦੇ ਗਰੋਅਰਸ ਨੂੰ ਇਹਨਾਂ ਪ੍ਰੋਗਰਾਮਸ ਬਾਰੇ ਦੱਸੋ, ਕਿਉਂਕਿ ਆਪਣੇ ਗਰੋਅਰਸ ਬਹੁਤ ਘੱਟ ਅਪਲਾਈ ਕਰਦੇ ਆ ਇਸ ਪ੍ਰੋਗਰਾਮ ਲਈ, ਹੈ ਨਾ। ਤੇ ਉਹ ਕਿਹਾ ਸੀ ਵੀ ਤੁਸੀਂ ਕਰੋ, ਆਊਟਰੀਚ ਕਰੋ, ਜਿੰਨੇ ਵੀ ਵੱਧ ਤੋਂ ਵੱਧ ਲਾਈਨ 'ਚ ਲੱਗ ਸਕਦੇ ਆ ਤਾਂ ਲਾਓ ਉਹਨਾਂ ਨੂੰ। ਇਹਦਾ ਇੰਪੋਰਟੈਂਟ ਚੀਜ਼ ਇਹ 'ਚ ਦੱਸਣ ਵਾਲੀ ਇਹ ਹੈ ਵੀ ਇਹਦੇ 'ਚ ਤੁਹਾਨੂੰ ਕੋਈ ਲਿਮਿਟ ਨਹੀਂ ਹੈਗੀ ਫੰਡਸ ਦੀ। ਅੱਛਾ, ਜਿੱਦਾਂ ਵੱਡਾ ਮਰਜ਼ੀ ਪ੍ਰੋਜੈਕਟ ਲਿਆ, ਹੈ ਨਾ। ਉਹਨਾਂ ਦੇ 3 ਕੈਪਸ ਨੇ ਰੀਪ ਦੇ। ਪਹਿਲਾ ਕੈਪ ਹੈਗਾ $80 up to $80,000 ਜੇ ਪ੍ਰੋਜੈਕਟ ਦੀ ਕਾਸਟ, ਤੇ ਦੂਜੀ ਜਿਹੜੀ ਕੈਪ ਹੈਗੀ ਆ ਉਹ $80,000 to $200,000, $2 ਲੱਖ ਤੱਕ। ਤੇ ਜਿਹੜੀ ਤੀਜੀ ਆ ਉਹ ਹੈਗੀ ਆ $200,000 ਐਂਡ ਅਬਵ, ਠੀਕ ਆ। ਉਹ ਫਿਰ ਚਾਹੇ ਤੁਸੀਂ ਮਿਲੀਅਨ 2 ਮਿਲੀਅਨ ਜਿੱਥੇ ਮਰਜ਼ੀ ਲੈ ਜਾਓ, ਠੀਕ ਹੈ। ਉਹਦੇ 'ਚੋਂ ਸੋਲਰ ਲਾਉਂਦੇ ਇਕੱਲਾ, ਓਕੇ। ਤੇ ਜਿੰਨੀ ਵੀ ਆਪਣੀ ਐਗ ਲੈਂਡ ਆ ਉਹ ਰੂਰਲ ਏਰੀਆ 'ਚ ਆਉਂਦੀ ਆ, ਤੇ ਆਪਣੇ ਐਗ ਜਿੰਨੇ ਵੀ ਸੋਲਰ ਆ ਉਹ ਸਾਰੇ ਕੁਆਲੀਫਾਈ ਹੋ ਜਾਂਦੇ ਆ। ਸੋਲਰ ਫਾਰਮ ਨਹੀਂ, ਆਪਾਂ ਦੱਸਦੇ ਜਾਈਏ ਵੀ ਸੋਲਰ ਫਾਰਮ ਦੀ ਗੱਲ ਨਹੀਂ ਹੋ ਰਹੀ, ਤੁਹਾਡੇ ਜਿਹੜੀ ਇਲੈਕਟ੍ਰੀਸਿਟੀ ਯੂਜ਼ ਆ ਉਹਨੂੰ ਉਹ ਕੰਪਨਸੇਟ ਕਰ ਦਿੰਦੇ ਆ। ਤੇ ਉਹਦੇ ਤੇ ਵੀ ਕੋਈ ਖਾਸ ਇੰਨੀਆਂ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ, ਤੁਸੀਂ 3 ਗੁਣਾ 4 ਗੁਣਾ 5 ਗੁਣਾ 10 ਗੁਣਾ ਤੱਕ ਦਾ ਜਿੰਨੀ ਤੁਹਾਡੀ ਡਿਮਾਂਡ ਆ ਉਦੋਂ ਲਾ ਸਕਦੇ ਆ। ਉਹ ਡਿਫਰੈਂਟ ਕੈਟਾਗਰੀ 'ਚ ਉਹ ਜਨਰੇਸ਼ਨ 'ਚ ਕਰ ਲੈਂਦੇ ਆ ਕੁਆਲੀਫਾਈ। ਤੇ ਇਹ ਕਿਹੜੀ ਜਗ੍ਹਾ ਹੈ ਅਪਲਾਈ, ਕਿਹੜੀ ਜਗ੍ਹਾ ਹੈ ਰੀਪ? ਇਹ USDA ਦਾ ਇਹ ਤੁਹਾਨੂੰ ਜਾਂ ਤਾਂ ਤੁਸੀਂ ਆਪਦੇ ਜਿਹੜੇ ਹਰੇਕ ਕਾਊਂਟੀ ਦੇ ਵਿੱਚ ਰੂਰਲ ਡਿਵੈਲਪਮੈਂਟ ਆਫਿਸ ਬਣੇ ਨੇ, ਉਹ ਜ਼ਿਆਦਾਤਰ FSA ਤੇ NRCS ਦੇ ਨਾਲ ਦਾ ਆਫਿਸ ਹੀ ਹੁੰਦਾ ਸਾਰੀਆਂ ਕਾਊਂਟੀ 'ਚ, ਠੀਕ ਹੈ। ਉੱਥੇ ਜਾ ਕੇ ਗੱਲ ਕਰੋ, ਤੇ ਨਹੀਂ ਆਨਲਾਈਨ ਚੈੱਕ ਕਰ ਲਓ। ਜੇ ਫਿਰ ਵੀ ਕਿਸੇ ਇਨਫੋਰਮੇਸ਼ਨ ਦੀ ਲੋੜ ਆ ਮੈਨੂੰ ਵੀ ਫੋਨ ਕਰ ਲਓ 5594516270 ਤੇ, ਹੈ ਨਾ। ਮੈਂ ਤੁਹਾਨੂੰ ਡਾਇਰੈਕਟ ਕਰ ਦੂੰਗਾ ਵੀ ਕਿੱਥੇ ਜਾਣਾ। ਤੇ ਇਹਦੇ 'ਚ ਜਿਹੜੀ ਵੱਡੀ ਗੱਲ ਇਹ ਹੋ ਰਹੀ ਹੈ ਵੀ ਪਿਛਲੇ ਜਨਰਲੀ ਐਂ ਹੁੰਦਾ ਵੀ ਜਿਹੜਾ ਇਹ ਪ੍ਰੋਗਰਾਮ ਹੁੰਦਾ ਨਾ ਵੀ ਜੇ ਤੁਹਾਡਾ $1 ਲੱਖ ਦਾ ਪ੍ਰੋਜੈਕਟ ਆ ਤਾਂ 25% ਉਹ ਫੰਡ ਕਰ ਦਿੰਦੇ ਹੁੰਦੇ ਆ, ਤੁਹਾਨੂੰ ਗ੍ਰਾਂਟ ਦੇ ਦਿੰਦੇ ਉਹਦੀ। ਤੇ
50% ਤੱਕ ਉਹ USDA ਬੈਕ ਲੋਨ ਦੇ ਦਿੰਦੇ ਆ USDA ਵਾਲੇ ਕਿਸੇ ਬੈਂਕ ਤੋਂ ਦਵਾ ਦਿੰਦੇ, ਜਿਹੜੀਆਂ ਵੀ ਉਹਨਾਂ ਦੀਆਂ ਬੈਂਕਸ ਹੈਗੀਆਂ ਨੇ, ਹੈ ਨਾ, ਟਾਈ ਅਪ। ਤੇ ਜਿਵੇਂ ਸਟਰਨਸ ਬੈਂਕ ਆ ਕੈਲੀਫੋਰਨੀਆ 'ਚ, ਤਾਂ ਮੈਨੂੰ ਪਤਾ। ਤੇ ਉਹਦੇ 'ਚ ਉਹਦਾ ਲੋਨ ਦਾ ਇੰਟਰਸਟ ਰੇਟ ਬਹੁਤ ਘੱਟ ਹੁੰਦਾ, 1% ਹੀ ਹੁੰਦਾ, ਠੀਕ ਹੈ। ਤੇ ਜਿਹੜਾ ਬਾਕੀ ਦਾ 25% ਉਹ ਗਰੋਅਰ ਨੂੰ ਆਪਦੇ ਕੋਲੋਂ ਲਾਉਣਾ ਪੈਂਦਾ। ਤੇ ਬਟ ਇਹਦੇ 'ਚ ਜਿਹੜੀ ਰੀਨਿਊਏਬਲ ਸੋਰਸਿਸ ਤੇ ਟੈਕਸ ਕ੍ਰੈਡਿਟ ਆ ਉਹ 30% ਆ, ਹੁਣ 30 ਤੋਂ ਉੱਪਰ ਤੁਹਾਨੂੰ ਟੈਕਸ ਕ੍ਰੈਡਿਟ ਵੀ ਮਿਲ ਜਾਂਦਾ। ਸੋ ਆਲਮੋਸਟ ਫ੍ਰੀ ਵਾਂਗੂ ਲੱਗ ਜਾਂਦਾ। ਇਹ ਸੀਗਾ ਅੱਜ ਤੱਕ। ਪਿਛਲੇ ਕੁਆਟਰ ਤੇ ਇਸ ਕੁਆਟਰ 'ਚ ਉਹਨਾਂ ਨੇ, ਕਿਉਂਕਿ ਐਪਲੀਕੇਸ਼ਨਸ ਘੱਟ ਆਉਂਦੀਆਂ ਕਰਕੇ, 50% ਮੈਚ ਕਰ ਰਹੇ ਆ ਤੁਹਾਡੇ ਪ੍ਰੋਜੈਕਟ ਦੀ ਕਾਸਟ। ਦੈਟਸ ਅ ਲੋਟ। ਠੀਕ ਹੈ ਜੀ। 50% ਉਹ ਮੈਚ ਕਰਦੇ ਆ ਤੇ 30% ਤੁਹਾਨੂੰ ਟੈਕਸ ਕ੍ਰੈਡਿਟ ਮਿਲ ਜਾਂਦਾ ਤੇ 25% ਉਹ ਤੁਹਾਨੂੰ ਲੋਨ ਵੀ ਦੇ ਦਿੰਦੇ ਆ ਜੇ ਤੁਸੀਂ ਲੈਣਾ USDA ਤੋਂ। ਠੀਕ ਹੈ ਜੀ। ਸੋ ਇਹਦੇ 'ਚ ਤੁਸੀਂ ਕਰ ਸਕਦੇ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਾਉਣੀਆਂ। ਇੱਕ ਜਿਹੜੀ ਤੁਸੀਂ ਮਲਟੀਪਲ ਪ੍ਰੋਜੈਕਟਸ ਵੀ ਕਰ ਸਕਦੇ ਆ, ਕਾਫੀ ਉਹਦੇ ਵਿੱਚ ਆਪਸ਼ਨਸ ਹੈਗੀਆਂ ਨੇ, ਹੈ ਨਾ। ਆਪਾਂ ਚਲੋ ਜੇ ਡਿਟੇਲਸ ਨਾ ਵੀ ਜਾਈਏ, ਬਟ ਇਹ ਸਾਰੇ ਜਣੇ ਕੰਸੀਡਰ ਕਰਨ, ਜਿਹੜੇ ਵੀ ਲਵਾਉਣੇ ਚਾਹੁੰਦੇ, ਜਿਨ੍ਹਾਂ ਦੇ ਐਨਰਜੀ ਬਿੱਲ ਖਾਸ ਕਰਕੇ ਜ਼ਿਆਦਾ ਆਉਂਦੇ ਆ, ਉਹ ਸਾਰੇ ਇਸ ਦੇ ਵਿੱਚ ਕੁਆਲੀਫਾਈ ਹੋ ਸਕਦੇ ਆ ਤੇ ਉਹ ਲਾ ਦੇਣੇ ਚਾਹੀਦੇ ਆ। ਪਰ ਇਹਦੀ ਜਿਹੜੀ 50% ਗ੍ਰਾਂਟ ਵਾਲੀ ਆਪਸ਼ਨ ਆ ਉਹ 31 ਦਸੰਬਰ ਤੱਕ ਹੀ ਕਨਫਰਮ ਆ। ਤੇ ਜੇ ਉਹਨਾਂ ਨੇ ਨਾ ਐਕਸਟੈਂਡ ਕੀਤੀ ਤਾਂ 1 ਜਨਵਰੀ ਤੋਂ ਫਿਰ ਇਹ 25% ਗ੍ਰਾਂਟ ਰਹਿ ਜੂਗੀ। ਸੋ ਮੇਰੀ ਤਾਂ ਸਲਾਹ ਇਹ ਹੈ ਵੀ ਜੇ ਕੋਈ ਹੈਗਾ ਵਿਲਿੰਗ ਤਾਂ ਉਹਨੂੰ 31 ਦਸੰਬਰ ਤੱਕ ਹੀ ਗ੍ਰਾਂਟ ਦੀ ਐਪਲੀਕੇਸ਼ਨ ਲਾ ਦੇਣੀ ਚਾਹੀਦੀ ਹੈ। ਬਿਲਕੁਲ। ਸੋ ਸਮਾਂ ਹੈਗਾ ਆ, ਤੇ ਖਾਸ ਕਰਕੇ ਉਹ ਲੈਂਡ ਵਾਲਿਆਂ ਨੂੰ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜਿੱਥੇ ਪਾਣੀ ਦੀ ਬੜੀ ਪ੍ਰੋਬਲਮ ਆ, ਵੀ ਉਹ ਚੀਜ਼ ਜਿਹੜੀ ਉਹ ਜ਼ਰੂਰ ਉਹ ਦੇਖਣ, ਧਿਆਨ ਦੇਣ। ਆਲਦੋ ਬਰਾਬਰ ਤਾਂ ਨਹੀਂ ਹੋ ਸਕਦਾ ਜਿੰਨਾ ਤੁਸੀਂ ਖੇਤੀਬਾੜੀ ਤੋਂ ਤੁਹਾਡੇ ਬਣ ਜਾਂਦੇ ਸੀਗੇ ਜਾਂ ਜਿੱਦਾਂ ਗੁਜ਼ਾਰਾ ਚੱਲਦਾ ਸੀਗਾ, ਬਟ ਐਟਲੀਸਟ ਕੁਛ ਰਿਟਰਨ, ਕੁਛ ਇਨਵੈਸਟਮੈਂਟ ਦੇ ਉੱਤੇ ਤੁਹਾਨੂੰ ਕੁਛ ਜਿਹੜਾ ਉਹ ਮੁੜ ਸਕਦਾ। ਸੋ ਸੋਚਣਾ ਤੁਹਾਨੂੰ ਇਸ ਚੀਜ਼ ਦੇ ਲਈ ਜਿਹੜਾ ਉਹ ਜ਼ਰੂਰ ਪੈਣਾ ਹੈਗਾ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਇਸੇ ਦੇ ਵਿੱਚ ਅਰਸ਼ਦੀਪ ਸਿੰਘ ਅੱਗੇ ਆਪਾਂ ਵਧੀਏ, ਕੀ ਜਿਹੜੀ ਤੁਹਾਡੀ ਸੰਸਥਾ ਹੈ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਕੀ ਇਹਦੇ ਵੱਲੋਂ ਕੋਈ ਲੀਗਲ ਐਡਵਾਈਸ ਟੀਮ ਵੀ ਹੈਗੀ ਆ? ਲੀਗਲ ਐਡਵਾਈਸ ਵੀ ਜਿਹੜੀ ਉਹ ਤੁਸੀਂ ਦਿੰਦੇ ਆ? ਕੀ ਕਿਸਾਨ ਲੀਗਲ ਐਡਵਾਈਸ ਦੇ ਲਈ ਵੀ ਤੁਹਾਡੇ ਨਾਲ ਸੰਪਰਕ ਕਰਦੇ ਨੇ? ਦੇਖੋ, ਅਨਫੋਰਚੂਨੇਟਲੀ ਸਿਚੁਏਸ਼ਨ ਇਹੋ ਜਿਹੀ ਬਣੀ ਹੋਈ ਹੈ, ਜਿਹੜੀ ਸਾਡੀ ਉਦੋਂ ਮੀਟਿੰਗ ਸੀਗੀ ਸਾਰੇ ਗਰੁੱਪ ਨਾਲ, ਹੈ ਨਾ, ਸੈਕਟਰੀ ਵੀ ਸੀ, ਸਾਰੇ ਸੀਗੇ ਉਦੋਂ। ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਜਦੋਂ ਤੁਸੀਂ 5-6 ਸਾਲ ਪਹਿਲਾਂ ਆਰਗੇਨਾਈਜੇਸ਼ਨ ਬਣੀ ਹੈ, 4 ਸਾਲ ਪਹਿਲਾਂ ਅਸੀਂ ਰਜਿਸਟਰ ਕਰਾਈ ਆਫੀਸ਼ੀਅਲੀ ਵੀ, ਅਸੀਂ ਕਦੇ ਵੀ ਨਹੀਂ ਸੋਚਿਆ ਸੀਗਾ ਵੀ ਅਸੀਂ ਲੋਕਾਂ ਨੂੰ ਲੀਗਲ ਐਡਵਾਈਸ ਦੇਵਾਂਗੇ ਬੈਂਕਰਪਸੀ ਫਾਈਲ ਕਰਨ ਦੀ। ਕਦੇ ਵੀ ਸਾਡਾ ਵਿਜ਼ਨ 'ਚ ਨਹੀਂ ਸੀਗੀ। ਬਟ ਅਨਫੋਰਚੂਨੇਟਲੀ ਅਸੀਂ ਉਸ ਸਿਚੁਏਸ਼ਨ 'ਚ ਅੜ ਗਏ ਆ ਵੀ ਜਿੱਥੇ ਅਸੀਂ ਲੋਕਾਂ ਨੂੰ ਹੈਲਪ ਕਰ ਰਹੇ ਹਾਂ ਵੀ ਬੈਂਕਾਂ ਤੋਂ ਕਿਵੇਂ ਖੜਾ ਛਡਾਉਣਾ, ਜਾਂ ਬੈਂਕਰਪਸੀ ਕਿਵੇਂ ਫਾਈਲ ਕਰਨੀ ਆ, ਜਾਂ ਤੁਹਾਡੇ ਵਾਟਰ ਰਾਈਟਸ ਦੇ ਇਸ਼ੂ ਪਏ, ਇੰਨੇ ਮਸਲੇ ਉਲਝੇ ਹੋਏ ਵੀ ਉਹਨਾਂ ਦਾ ਕੀ ਇਸ਼ੂ ਆ, ਹੈ ਨਾ, ਵੀ ਕੀ ਉਹਨਾਂ ਦਾ ਸੋਲਿਊਸ਼ਨ ਆ, ਵੀ ਇਹ ਕਦੇ ਸੋਚਿਆ ਨਹੀਂ ਸੀ, ਪਰ ਅਸੀਂ ਕਰ ਰਹੇ ਹਾਂ ਪਿਛਲੇ ਸਾਲ ਤੋਂ ਵੀ ਕਰ। ਠੀਕ ਹੈ। ਤੇ ਤੁਹਾਡੇ ਜਿਹੜਾ ਕੁਐਸਚਨ ਆਨਸਰ ਇਹ ਹੈ ਵੀ ਅਸੀਂ ਦੇਖੋ ਡਾਇਰੈਕਟਲੀ ਤਾਂ ਨਹੀਂ ਕਰਦੇਗੇ ਕਿਉਂਕਿ ਲੀਗਲ ਸਾਡੇ ਕੋਲ ਹੈ ਨਹੀਂ ਗਾ, ਹੈ ਨਾ, ਲਾਇਰ। ਬਟ ਇਨਡਾਇਰੈਕਟਲੀ ਆਪਣੇ ਟਾਈ ਅਪ ਹੈਗੇ ਆ ਜਿੱਥੇ ਆਪਾਂ ਹੈਲਪ ਕਰਾ ਸਕਦੇ। ਜਿਵੇਂ ਕਿ ਇੱਕ ਐਗਜ਼ਾਮਪਲ ਇਹ ਆ ਵੀ ਜਦੋਂ UC ਸਕੂਲ ਆਫ ਲਾਅ 'ਚ ਨਾ ਫਾਰਮਰ ਕਲੀਨਿਕ ਬਣੀ ਹੋਈ ਹੈ, ਤੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਆਪਾਂ ਨੂੰ ਫ੍ਰੀ ਆਫ ਚਾਰਜ ਲੀਗਲ ਐਡਵਾਈਸ ਇਸ਼ੂ ਕੀਤੀ ਹੈ ਜੀ। ਤੇ ਉਹ ਆਪਾਂ ਉਹਨਾਂ ਨਾਲ ਜਿਵੇਂ ਟਾਈ ਅਪ ਕਰਾ ਦਿੰਦੇ ਹਾਂ, ਜੇ ਕੋਈ ਗਰੋਅਰ ਹੁੰਦਾ ਤਾਂ ਆਪਾਂ ਨੂੰ ਕਹਿ ਦਿੰਦੇ ਹਾਂ ਵੀ ਆਹ ਨੰਬਰ ਤੇ ਕਰ ਲਓ, ਤੇ ਉਹਨਾਂ ਨੂੰ ਤੁਸੀਂ ਜਿਵੇਂ ਗਰੋ ਬਾਈ ਕੇਸ ਹੁੰਦਾ ਹੈ। ਜੇ ਕਿਸੇ ਗਰੋਅਰ ਦਾ ਮੰਨ ਲਓ ਵੀ ਪਾਣੀ ਦਾ ਇਸ਼ੂ ਆ ਤਾਂ ਉਹ ਤੁਹਾਨੂੰ ਲੀਗਲ ਐਡਵਾਈਸ ਦੇਣਗੇ ਵੀ ਇਹ ਤੁਹਾਡੇ ਇਸ਼ੂ ਹੋ ਸਕਦੇ, ਸੋਲਵ ਨਹੀਂ ਹੋ ਸਕਦੇ, ਸਿਗਮਾ ਕੀ ਕਹਿੰਦਾ, ਹੈ ਨਾ। ਜਿਵੇਂ ਤੁਹਾਨੂੰ ਮੈਂ ਇੱਕ ਗਰੋਅਰ ਦੀ ਐਗਜ਼ਾਮਪਲ ਦਿੰਦਾ, ਤੇ ਜਿਵੇਂ ਉਹਦਾ ਇਸ਼ੂ ਇਹ ਸੀਗਾ, ਉਹਨੂੰ ਬੇਸਿਕਲੀ ਉਹਨਾਂ ਨੇ ਉਹਦਾ ਖੇਤ ਲਿਆ, ਉਹਦੇ ਨਾਲ ਗੱਲ ਕੀਤੀ, ਉਹਨੂੰ ਕਹਿੰਦੇ ਵੀ ਠੀਕ ਹੈ ਜੀ, ਆਹ ਤੇਰੇ ਖੇਤ ਦੀ ਸਾਰੀ ਹਿਸਟਰੀ ਹੈ, ਵਾਇਲਾ ਤੇਰੇ ਕੋਲ ਕਿਹੜੇ ਪਾਣੀ ਦੇ ਰਾਈਟ ਸੀਗੇ ਜ਼ਮੀਨ ਨਾਲ, ਇਹ ਸੇਪੀਅੰਸ ਨਾਲ ਪਹਿਲਾਂ ਕੀ ਇਹਦੇ ਚੇਂਜਸ ਹੋਈਆਂ, ਕੀ ਇਹਦੀ ਤੇਰੀ ਅੱਜ ਦੀ ਸਿਚੁਏਸ਼ਨ ਹੈ, ਤੇ ਕੀ ਇਹਨੇ ਫਿਊਚਰ 'ਚ ਲੱਗਣਾ ਸਿਗਮਾ ਇੰਪਲੀਮੈਂਟ ਹੋਣ ਤੋਂ ਬਾਅਦ 'ਚ, ਤੇ ਤੇਰੀਆਂ ਕੀ ਆਪਸ਼ਨਸ ਨੇ ਇਹਨੂੰ ਲੈ ਕੇ। ਠੀਕ ਹੈ। ਉੱਥੇ 9 ਸਟੂਡੈਂਟ ਨੇ UC ਸਕੂਲ ਡੇਵਿਸ ਲਾਅ ਸਕੂਲ ਦੇ, ਤੇ ਇੱਕ ਪ੍ਰੋਫੈਸਰ, ਤੇ ਉਹ ਡੈਡੀਕੇਟਡ ਆ ਆਪਣੇ ਲਈ। ਜਦੋਂ ਆਪਾਂ ਕਦੇ ਵੀ ਉਹਨਾਂ ਨੂੰ ਰੀਚ ਆਊਟ ਕਰਦੇ ਹਾਂ ਤਾਂ ਉਹ ਦੇ ਦਿੰਦੇ ਆ। ਬਾਕੀ ਆਪਣੇ ਕੋਲ ਮੀਤ ਸ਼ਰਮਾ,
ਉਹਨੂੰ ਵੀ ਆਪਾਂ ਜਿੰਨੀ ਕੁ ਲੈ ਸਕਦੇ ਹਾਂ ਤਾਂ ਐਡਵਾਈਸ ਆਪਾਂ ਉਹ ਲੈ ਲੈਂਦੇ ਹਾਂ, ਹੈ ਨਾ। ਤੇ ਬਟ ਜੇ ਵੀ ਕੋਈ ਵੀ ਕਾਲ ਕਰਦਾ ਜਾਂ ਸਾਨੂੰ ਰੀਚ ਆਊਟ ਕਰਦਾ, ਕੋਈ ਨਾ ਕੋਈ ਉਹਦਾ ਸੋਲਿਊਸ਼ਨ ਕੱਢ ਹੀ ਲੈਂਦੇ ਹਾਂ, ਹੈ ਨਾ। ਦੇਖੋ ਐਕਸਪੈਂਸ ਐਡ ਕਰਨਾ ਕਿਸੇ ਵੀ ਅਟਾਰਨੀ ਦਾ ਬਹੁਤ ਵੱਡਾ ਹੋ ਜਾਂਦਾ ਗਰੋਅਰ ਤੋਂ। ਸਾਡੀ ਕੋਸ਼ਿਸ਼ ਉਹ ਹੁੰਦੀ ਹੈ ਵੀ ਇਹ ਨਾ ਹੋਵੇ ਤੇ ਬਾਹਰੋਂ ਬਾਹਰ ਕੋਈ ਇਹਦਾ ਮਸਲਾ ਹੱਲ ਹੋ ਜਾਵੇ, ਹੈ ਨਾ। ਤੇ ਜੇ ਮੈਂ ਉਹਨਾਂ ਦਾ ਨਾਮ ਵੀ ਲੈ ਦੇਵਾਂ, ਡੇਵਿਡ ਸੈਂਡੀਨੋ, ਉਹ CD ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰੈਗੂਲੇਸ਼ਨ ਦੇ ਸੀਨੀਅਰ ਸਟਾਫ ਕਾਉਂਸਲ ਨੇ ਲੀਗਲ। ਤੇ ਉਹ ਕਹਿੰਦੇ ਵੀ ਜੇ ਤੁਸੀਂ ਚਾਹੋ ਤਾਂ ਕੋਈ ਗੱਲ ਨਹੀਂ, ਮੈਂ ਜੇ ਕਿਸੇ ਨੂੰ ਆ ਕੇ ਰੀਪ੍ਰਜੈਂਟ ਵੀ ਕਰਨਾ, ਮੈਂ ਕੋਰਟ 'ਚ ਉਹ ਵੀ ਕਰ ਦੂੰਗਾ, ਹੈ ਨਾ। ਐਜ਼ ਲੌਂਗ ਐਜ਼ ਗਰੋਅਰ ਹੀ ਨਾ ਕਦੇ ਮੈਂ ਸਟੇਟ 'ਤੇ ਲਾਸੂਟ ਫਾਈਲ ਕਰਨਾ। ਤੇ ਬਟ ਉਹ ਕਿਸੇ ਵੀ ਤਰੀਕੇ ਦਾ ਪਾਣੀ ਦੇ ਇਸ਼ੂ ਨੇ, ਵਾਟਰ ਰਾਈਟਸ ਦੇ ਨੇ, ਤੇ ਉਹ ਕਹਿੰਦੇ ਸੀ ਵੀ ਆਰ ਹੇਅਰ ਟੂ ਹੈਲਪ, ਹੈ ਨਾ। ਕਿਉਂਕਿ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਮੈਂ ਕਿਹਾ ਵੀ ਦੇਖੋ ਸਾਡੇ ਕੋਈ ਇੰਨੇ ਮੀਨਸ ਨਹੀਂ ਹੈਗੇ ਛੋਟੇ ਗਰੋਅਰਸ ਕੋਲੇ ਅਟਾਰਨੀਜ਼ ਹਾਇਰ ਕਰਨ, ਹੈ ਨਾ। ਤਾਂ ਉਹ ਕਹਿੰਦੇ ਸੀ ਕੋਈ ਗੱਲ ਨਹੀਂ, ਨਾਲੇ ਤਾਂ ਸਟੂਡੈਂਟਸ ਨੂੰ ਸਿੱਖਣ ਨੂੰ ਮਿਲਦਾ, ਤੇ ਨਾਲੇ ਉਹ ਕਹਿੰਦੇ ਵੀ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਕਮਿਊਨਿਟੀ ਨੂੰ ਵਾਪਸ ਦਈਏ। ਸੋ ਸਾਰੀਆਂ ਚੀਜ਼ਾਂ ਜਿੰਨੀ ਕੁ ਲੀਗਲ ਐਡਵਾਈਸ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ, ਉਨੀ ਕੁ ਅਸੀਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਜੀ, ਬਿਲਕੁਲ। ਸੋ ਮਸਲੇ ਦੇਖੋ ਪੈ ਹੀ ਜਾਂਦੇ ਇੱਦਾਂ ਦੇ, ਤੇ ਹੈਲਪ ਦੇ ਲਈ ਤੁਸੀਂ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ ਨਾਲ ਜਿਹੜੀ ਉਹ ਸਲਾਹ ਲੈ ਸਕਦੇ ਆ, ਜਿੱਥੇ ਟੈਕਨੀਕਲ ਨੌਲੇਜ, ਐਡਵੋਕੇਸੀ, ਐਕਟਿਵਿਜ਼ਮ ਵੀ ਜਿਹੜਾ ਉਹ ਕਰਦੇ ਆ, ਦੇ ਨਾਲ ਜਿੰਨੀ ਕੁ ਹਰ ਇੱਕ ਤਰੀਕੇ ਦੀ ਜਿਹੜੀ ਮਦਦ ਹੋ ਸਕਦੀ ਆ ਉਹ ਤੁਹਾਡੇ ਨਾਲ ਜਿਹੜੀ ਉਹ ਕਰ ਰਹੇ ਆ। ਤੇ ਬਾਕੀ ਕੋਸ਼ਿਸ਼ ਕਰਦੇ ਆ ਵੀ ਵਧੀਆ ਢੰਗ ਦੇ ਨਾਲ ਕਿਸਾਨਾਂ ਨੂੰ ਜਿਹੜਾ ਉਹ ਰਿਪਰੈਜ਼ੈਂਟ ਕੀਤਾ ਜਾਵੇ, ਉਹਨਾਂ ਦੇ ਜਿਹੜੇ ਅਸਲੀ ਜਿਹੜੇ ਮਸਲੇ ਆ ਉਹ ਹਾਇਰ ਅਪਸ ਪਾਲਿਸੀ ਮੇਕਰਸ ਤੱਕ ਜਿਹੜੇ ਪਹੁੰਚਾਏ ਜਾਣ, ਤਾਂ ਜੋ ਇਵੈਂਚੁਅਲੀ ਉਹਨਾਂ ਦੇ ਜਿਹੜੇ ਸੋਲਿਊਸ਼ਨ ਆ ਆਪਣੇ ਕੋਲ ਆਉਣੇ ਸ਼ੁਰੂ ਹੋਣ। ਤੇ ਅਰਸ਼ਦੀਪ ਸਿੰਘ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ, ਇਹ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨ ਦੇ ਲਈ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ ਨੈਕਸਟ ਟਾਈਮ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।